ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 5 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ ਦੀ, ਕਾਰਾਂ ਦੀ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਅੱਜ ਹੀ ਸੰਪਰਕ ਕਰੋ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਅਮਰਜੀਤ ਸਿੰਘ, ਸਟਾਕਟਨ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ, ਕਲੋਵਿਸ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਵੀਸਲਾ ਪਰਿਵਾਰ, ਫਰੈਜ਼ਨੋ, ਬੁੱਲਾ ਸਿੰਘ ਰਾਣਾ, ਯੂਬਾ ਸਿਟੀ, ਹਰਜੀਤ ਸਿੰਘ, ਲਿਵਰਮੋਰ, ਕਰਮਜੀਤ ਸਿੰਘ, ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਗੁਰਚਰਨ ਸਿੰਘ, ਬਿੰਦਰ ਧਾਲੀਵਾਲੇ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਹੁਣ ਤੋਂ ਕੁਛ ਮਿੰਟ ਪਹਿਲਾਂ ਇੱਕ ਟਰਕੀ ਦੀ ਜਿਹੜੀ ਏਅਰਲਾਈਨ ਆ ਉਹ ਜਦੋਂ ਲੈਂਡ ਕਰ ਰਹੀ ਸੀ ਉਹ ਕਰੈਸ਼ ਕਰ ਗਈ ਅਤੇ ਉਹਦੇ ਨਾਲ ਜਿਹੜਾ ਜਹਾਜ਼ ਆ ਉਹ ਕਹਿੰਦੇ ਵੀ ਬ੍ਰੇਕ ਅਪਾਰਟ ਹੋ ਗਿਆ, ਟੁੱਟ ਗਿਆ ਵਿੱਚੋਂ। ਪਰ ਲੱਕਲੀ ਕਿਸੇ ਦੀ ਮੌਤ ਨਹੀਂ ਹੋਈ। 183 ਦੇ ਕਰੀਬ ਜਿਹੜੇ ਪੈਸੰਜਰ ਸੀਗੇ ਇਸ ਏਅਰਲਾਈਨ ਦੇ ਵਿੱਚ, ਪੈਗਾਸਸ ਏਅਰਲਾਈਨਸ, ਅਤੇ 176 ਸਵਾਰ ਅਤੇ 6 ਕਰਿਊ ਮੈਂਬਰ ਸੀਗੇ। ਇਹ ਟਰਕਿਸ਼ ਟਰਾਂਸਪੋਰਟੇਸ਼ਨ ਮਿਨਿਸਟਰੀ ਨੇ ਦੱਸਿਆ। ਪਰ ਲੱਕਲੀ ਕਿਸੇ ਦੀ ਮੌਤ ਨਹੀਂ ਹੋਈ ਅਤੇ ਸੱਟਾਂ ਲੱਗੀਆਂ ਕਾਫੀ ਦੇ। ਸਾਰਿਆਂ ਨੂੰ ਜਿਹੜਾ ਆ ਹੌਸਪੀਟਲ ਦੇ ਵਿੱਚ ਲਿਜਾਇਆ ਗਿਆ। ਇਹ ਟਰਕੀ ਦਾ ਜਿਹੜਾ ਏਅਰਪੋਰਟ ਹੈਗਾ ਆ ਇਸਤਾਨਬੁਲ ਸਵੀਹਾ ਗੋਕਸਨ ਏਅਰਪੋਰਟ ਜਿਹੜਾ ਆ, ਉੱਥੇ ਕੁਛ ਮਿੰਟ ਪਹਿਲਾਂ ਇਹ ਜਿਹੜੀ ਘਟਨਾ ਵਾਪਰੀ ਹੈ। ਜੀ, ਟਰਕੀ ਤੋਂ ਹੀ ਇੱਕ ਹੋਰ ਜਿਹੜੀ ਹਰਜੋਤ ਸਿੰਘ ਦੀ ਖਬਰ ਆਈ ਆ, ਉੱਥੇ ਵੱਡੇ ਅਵਲਾਂਚ ਜਿਹੜੇ ਉਹ ਆਏ ਆ, ਜਿੱਥੇ ਬਰਫ਼ਬਾਰੀ ਪੈ ਰਹੀ ਸੀ ਜ਼ਿਆਦਾ, ਅਤੇ ਬਰਫ਼ ਜਿਹੜੀ ਖਿਸਕਣ ਕਰਕੇ ਥੱਲੇ ਡਿੱਗੀ। ਉਸ ਦੇ ਵਿੱਚ ਕਹਿੰਦੇ ਵੀ ਘੱਟੋ ਘੱਟ 38 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਜਿਹੜੀ ਉਹ ਆ ਰਹੀ ਹੈ, ਅਤੇ ਕਈ ਦਰਜਨਾਂ ਹੀ ਲੋਕ ਇਸ ਬਰਫ਼ ਦੇ ਹੇਠਾਂ ਜਿਹੜੇ ਆ ਉਹ ਦੱਬੇ ਹੋਏ ਦੱਸੇ ਜਾ ਰਹੇ ਆ। ਈਰਾਨ ਦੇ ਨਾਲ ਲੱਗਦੇ ਬਾਰਡਰ ਦੇ ਉੱਤੇ ਇਹ ਜਿਹੜੇ ਦੋ ਵੱਡੇ ਐਵਲਾਂਚ ਉੱਥੇ ਉਹ ਆਏ ਆ। 100 ਤੋਂ ਵੱਧ ਕਹਿੰਦੇ ਆ ਵੀ ਹੁਣ ਜਿਹੜੇ ਰਾਹਤ ਜਿਹੜੇ ਕਰਮਚਾਰੀ ਆ ਉੱਥੇ ਘੱਲੇ ਗਏ ਨੇ ਇਹਨਾਂ ਲੋਕਾਂ ਨੂੰ ਉੱਥੋਂ ਕੱਢਣ ਦੇ ਲਈ। ਸੋ ਕਾਫੀ ਜਿਹੜੇ ਇਸ ਟਾਈਮ ਉੱਥੇ ਹਾਲਾਤ ਮਾੜੇ ਜਿਹੜੇ ਦੱਸੇ ਗਏ ਨੇ। ਆਲਰੇਡੀ ਇੱਕ ਐਵਲਾਂਚ ਆਉਣ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਉੱਥੇ ਘੱਲਿਆ ਗਿਆ ਸੀ ਬਚਾਅ ਦੇ ਕਾਰਜਾਂ ਦੇ ਲਈ, ਪਰ ਉੱਥੇ ਇੱਕ ਹੋਰ ਐਵਲਾਂਚ ਆਉਣ ਦੇ ਕਰਕੇ ਜਿਹੜੇ ਆ ਇਹ ਜਿਹੜੇ ਲੋਕ ਉਹਦੇ ਥੱਲੇ ਦੱਬ ਕੇ ਜਿਹੜੇ ਉਹ ਮਾਰੇ ਗਏ, ਅਤੇ ਅਜੇ ਵੀ ਦਰਜਨਾਂ ਹੀ ਲੋਕ ਉਸ ਦੇ ਹੇਠਾਂ ਦੱਬੇ ਹੋਏ ਦੱਸੇ ਜਾ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚਮੈਂਟ ਨੂੰ ਲੈ ਕੇ ਆ। ਇਸ ਟਾਈਮ ਦੇ ਉੱਤੇ ਰਾਈਟ ਨਾਓ ਜਿਹੜਾ ਆ ਸੈਨੇਟ ਦੇ ਵਿੱਚ ਜਿਹੜੇ ਜਿੰਨੇ ਸੈਨੇਟਰਸ ਹੈਗੇ ਆ ਅਤੇ ਜਿਹੜੇ ਮੈਨੇਜਰਸ ਹੈਗੇ ਜਿਹੜੇ ਲੈ ਕੇ ਗਏ ਸੀਗੇ ਕਾਂਗਰਸ ਦੇ ਵਿੱਚੋਂ, ਜਿਹੜੇ 2 ਚਾਰਜਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਉੱਤੇ ਲਾਏ ਸੀ ਓਬਸਟਰਕਸ਼ਨ ਆਫ ਜਸਟਿਸ ਦਾ, ਅਤੇ ਉਹਨਾਂ ਨੂੰ ਲੈ ਕੇ ਹੁਣ ਜਿਹੜੇ ਫਾਈਨਲ ਵਿਊ ਪੁਆਇੰਟ ਆ ਜਿਹੜੇ ਆਪਣੇ ਸਮਰੀ ਉਹ ਸੈਨੇਟ 'ਚ ਦੇ ਰਹੇ ਆ। ਅਤੇ ਅੱਜ ਕਹਿੰਦੇ ਵੀ ਬੁੱਧਵਾਰ ਨੂੰ 3:30 ਵਜੇ ਦੇ ਕਰੀਬ ਜਿਹੜੀ ਆ ਇਹਦੇ ਉੱਤੇ ਵੋਟਿੰਗ ਹੋਊਗੀ। ਸੋ ਇਹਦੇ ਵਿੱਚ ਪੂਰੇ ਚਾਂਸ ਆ ਵੀ ਉਹਨਾਂ ਨੂੰ ਐਕਵਿਟ ਕੀਤਾ ਜਾਊਗਾ, ਉਹਨਾਂ ਨੂੰ ਚਾਰਜ ਨਹੀਂ ਕੀਤਾ ਜਾਊਗਾ, ਕਿਉਂਕਿ ਰਿਪਬਲਿਕਨਸ ਦੇ 52 ਸੈਨੇਟਰਸ ਹੁਣ ਜਿਹੜੇ ਆ ਉਹ ਐਕਵਿਟ ਕਰਨ ਦੇ ਹੱਕ ਦੇ ਵਿੱਚ ਆ। ਇੱਕ ਸਿਰਫ ਮਿਟ ਰੋਮਨੀ ਜਿਹੜਾ ਆ ਉਹ ਤੋਂ ਬਿਨਾਂ। ਜੀ, ਸੋ ਉਹਨਾਂ ਨੂੰ 34 ਹੀ ਵੋਟਾਂ ਜਿਹੜੀਆਂ ਉਹ ਚਾਹੀਦੀਆਂ ਆ, ਕਿਉਂਕਿ ਕਨਵਿਕਟ ਕਰਨ ਦੇ ਲਈ ਉਹਨਾਂ ਨੂੰ 2/3 ਜਿਹੜੀ ਬਹੁਮਤ ਆ ਉਹ ਚਾਹੀਦੀ ਆ। ਅਤੇ ਜੇ 34 ਜਾਂ ਉਸ ਤੋਂ ਵੱਧ ਸੈਨੇਟਰ ਰਾਸ਼ਟਰਪਤੀ ਟਰੰਪ ਨੂੰ ਇਕਵਿਟਲ ਦੇ ਵਿੱਚ ਉਹਨਾਂ ਦੇ ਉੱਤੇ ਦੋਸ਼ਾਂ ਤੋਂ ਬਰੀ ਕਰਨ ਦੇ ਲਈ ਹੱਕ ਦੇ ਵਿੱਚ ਜਾਂਦੇ ਨੇ, ਤਾਂ ਫਿਰ ਰਾਸ਼ਟਰਪਤੀ ਟਰੰਪ ਨੂੰ ਬਰੀ ਜਿਹੜਾ ਉਹ ਕਰ ਦਿੱਤਾ ਜਾਵੇਗਾ। ਇਸ ਦੇ ਉੱਤੇ ਕਾਫੀ ਜਿਹੜਾ ਨਾਟਕੀ ਜਿਹੜੇ ਢੰਗ ਦੇ ਨਾਲ ਪਿਛਲੇ 2 ਹਫ਼ਤੇ ਜਿਹੜੇ ਉਹ ਬੀਤੇ ਆ, ਅਤੇ ਉਸ ਤੋਂ ਪਹਿਲਾਂ ਕਈ ਜਿਹੜੇ ਮਹੀਨੇ ਇੰਪੀਚਮੈਂਟ ਦੇ ਇਸ ਪੂਰੇ ਜਿਹੜੇ ਗੱਲ ਦੇ ਵਿੱਚ ਉਹ ਬੀਤੇ ਆ, ਜਿਸ ਦੇ ਕਰਕੇ ਮੁਲਕ ਜਿਹੜਾ ਆ ਉਹ ਪੂਰੀ ਤਰ੍ਹਾਂ ਡਿਵਾਈਡਡ ਜਿਹੜਾ ਉਹ ਨਜ਼ਰ ਆ ਰਿਹਾ ਆ। ਅਤੇ ਉਸ ਦਾ ਜਿਹੜਾ ਪ੍ਰਦਰਸ਼ਨ ਆਪਾਂ ਨੂੰ ਕੱਲ੍ਹ ਜਿਹੜੇ ਆ ਕਾਂਗਰਸ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਜਦ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਆਪਣਾ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਉਹ ਕੀਤਾ ਸੀਗਾ। ਸੋ
ਕਈ ਜਿਹੜੀ AO ਸੀਗੀ ਉਹਨੇ ਜਿਹੜੀ ਆ ਇਸ ਰਾਸ਼ਟਰਪਤੀ ਟਰੰਪ ਦਾ ਸਟੇਟ ਆਫ ਦਾ ਯੂਨੀਅਨ ਐਡਰੈਸ ਆ ਉਸ ਦਾ ਜਿਹੜਾ ਉਹ ਬਾਈਕਾਟ ਕੀਤਾ। ਕਈ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਭਾਸ਼ਣ ਦੇ ਦੌਰਾਨ ਵਿੱਚੋਂ ਉੱਠ ਕੇ ਆਪਣਾ ਜਿਹੜਾ ਆ ਉਹ ਰੋਸ ਜਿਹੜਾ ਉਹ ਜ਼ਾਹਰ ਕਰ ਰਹੇ ਸੀਗੇ। ਇੱਕ ਪਰਿਵਾਰਕ ਮੈਂਬਰ ਜਿਹੜਾ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਜਿਹੜਾ ਉਹ ਆਇਆ ਸੀਗਾ, ਉਹ ਉਸਨੇ ਜਦ ਰਾਸ਼ਟਰਪਤੀ ਟਰੰਪ ਨੇ ਸੈਕਿੰਡ ਅਮੈਂਡਮੈਂਟ ਦੀ ਗੱਲ ਕੀਤੀ, ਉਹਨਾਂ ਦੀ ਜਿਹੜੀ ਲੜਕੀ ਆ ਉਹਨਾਂ ਦਾ ਜਿਹੜਾ ਇੱਕ ਬੱਚਾ ਆ ਉਹ ਮਾਰਿਆ ਗਿਆ ਸੀਗਾ ਗਨ ਵਾਇਲੈਂਸ ਦੇ ਕਰਕੇ। ਉਸਨੇ ਉਸ ਟਾਈਮ ਦੇ ਉੱਤੇ ਰੌਲਾ ਪਾਇਆ, ਜਿਸ ਤੋਂ ਬਾਅਦ ਦੇ ਵਿੱਚ ਉਸਨੂੰ ਚੈਂਬਰ ਦੇ ਵਿੱਚੋਂ ਬਾਹਰ ਜਿਹੜਾ ਜਾਣ ਦੇ ਲਈ ਆਖ ਦਿੱਤਾ ਗਿਆ। ਸੋ ਕਾਫੀ ਕੁਛ ਜਿਹੜਾ ਕੱਲ੍ਹ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਨਾਟਕੀਏ ਢੰਗ ਦੇ ਨਾਲ ਰਿਐਲਿਟੀ ਸ਼ੋਅ ਦੇ ਵਾਂਗੂ ਕਹਿੰਦੇ ਆ ਕੱਲ੍ਹ ਦਾ ਜਿਹੜਾ ਪੂਰਾ ਸਟੇਟ ਆਫ ਦਾ ਯੂਨੀਅਨ ਐਡਰੈਸ ਆ ਉਹ ਘਟਿਆ। ਉਸ ਦੇ ਬਾਰੇ ਵੀ ਆਪਾਂ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਪਰ ਹਾਲ ਦੀ ਘੜੀ ਰਾਸ਼ਟਰਪਤੀ ਟਰੰਪ ਜਿਹੜੇ ਸੈਨੇਟ ਦੇ ਵਿੱਚ ਜਿਹੜੀ ਇਸ ਇੰਪੀਚਮੈਂਟ ਟਰਾਇਲ ਜਿਹੜਾ ਚੱਲ ਰਿਹਾ ਸੀ ਉਸ ਦੇ ਵਿੱਚੋਂ ਬਰੀ ਹੋ ਕੇ ਜਿੱਤ ਦੇ ਨਾਲ ਜਿਹੜੇ ਬਾਹਰ ਆਉਂਦੇ ਜਿਹੜੇ ਉਹ ਨਜ਼ਰ ਆ ਰਹੇ ਨੇ। ਇਹਨਾਂ ਦੇ ਜਿਹੜੇ ਕਈ ਸਾਥੀ ਜਿਹੜੇ ਸੈਨੇਟਰ ਇਹਨਾਂ ਦੀ ਪਾਰਟੀ ਦੇ ਵੱਲੋਂ ਉਹਨਾਂ ਨੇ ਕਿਹਾ ਜ਼ਰੂਰ ਹੈਗਾ ਆ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੀਆਂ ਚੀਜ਼ਾਂ ਕੀਤੀਆਂ ਆ ਉਹ ਗਲਤ ਆ, ਪਰ ਉਹ ਇੰਪੀਚੇਬਲ ਜਿਹੜੀਆਂ ਉਹ ਨਹੀਂ ਹੈਗੀਆਂ। ਉਹਨਾਂ ਨੇ ਕਿਹਾ ਵੀ ਅਜੇ ਵੀ ਚੈੱਕ ਐਂਡ ਬੈਲੈਂਸਿਸ ਜਿਹੜੇ ਉਹਨਾਂ ਦੇ ਉੱਤੇ ਹੈਗੇ ਨੇ, ਜਦ ਕਿ ਕਾਂਗਰਸ ਦੇ ਵੱਲੋਂ ਹੀ ਅਪਰੂਵਡ ਜਿਹੜਾ ਬਜਟ ਆ ਜਿਹੜੀ ਸੀਗੀ ਰਾਹਤ ਸਮੱਗਰੀ ਯੂਕਰੇਨ ਨੂੰ ਜਿਹੜੀ ਆ ਰਾਸ਼ਟਰਪਤੀ ਟਰੰਪ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਉਸ ਨੂੰ ਰੋਕਿਆ ਸੀਗਾ। ਅਤੇ ਉਹੀ ਜਿਹੜੇ ਕਈ ਸੈਨੇਟਰ ਆ ਜੇ ਇਹ ਦਾਅਵਾ ਕਰ ਰਹੇ ਨੇ ਵੀ ਚੈੱਕ ਐਂਡ ਬੈਲੈਂਸ ਜਿਹੜੇ ਉਹ ਹੈਗੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਇੰਪੀਚਮੈਂਟ ਦੇ ਵਿੱਚੋਂ ਬਾਹਰ ਨਿਕਲ ਕੇ ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਆਪਣੇ ਜਿਹੜਾ ਕੰਮ ਕਾਜ ਆ ਉਹ ਕਰਨਗੇ, ਇਹ ਦੇਖਣ ਵਾਲੀ ਗੱਲ ਰਹੂਗੀ। ਅਤੇ ਆਈ ਥਿੰਕ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਪੂਰਾ 100% ਫੋਕਸ ਆਪਣੀ ਜਿਹੜੀ 2020 ਦੀ ਰੀ-ਇਲੈਕਸ਼ਨ ਹੈਗੀ ਹੈ ਨਵੰਬਰ ਦੇ ਵਿੱਚ ਜਿਹੜੀ ਆ ਰਹੀ ਆ ਉਸ ਦੇ ਉੱਤੇ ਜਿਹੜਾ ਜ਼ੋਰ ਆ ਉਹ ਪੂਰੀ ਤਰ੍ਹਾਂ ਲਾਉਣਗੇ। ਜੀ, ਸੋ ਬਿਲਕੁਲ ਅੱਜ ਜਿਹੜੀ ਇੰਪੀਚਮੈਂਟ ਵੋਟ ਹੋਣੀ ਹੈਗੀ ਆ ਸੈਨੇਟ ਦੀ, ਉਹ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਫੋਰਨ ਪਾਲਿਸੀ ਦੇ ਉੱਤੇ ਕੰਮ ਕਰ ਰਹੇ ਆ। ਓਪੋਜੀਸ਼ਨ ਦੇ ਲੀਡਰ ਜਿਹੜੇ ਵੈਨਜ਼ੂਏਲਾ ਦੇ ਵਿੱਚ ਹੈਗੇ ਆ ਓਆਨ ਗੁਆਇਡੋ, ਅਤੇ ਉਹ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਅੱਜ ਮਿਲਣ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਇੰਪੀਚਮੈਂਟ ਨੂੰ ਲੈ ਕੇ ਆ, ਅਤੇ ਬਾਕੀ ਜਿਹੜਾ ਕੱਲ੍ਹ ਸਟੇਟ ਆਫ ਦਾ ਯੂਨੀਅਨ ਐਡਰੈਸ ਹੋਇਆ ਉਹਦੇ ਵਿੱਚ ਓਵਰਆਲ ਕਾਫੀ ਉਹਨਾਂ ਨੇ ਠੀਕ ਬੋਲਿਆ। ਇੰਨਾ ਜ਼ਿਆਦਾ ਨੈਗੇਟਿਵ ਜਿਹੜੀ ਆ ਕੋਈ ਓਪੋਜੀਸ਼ਨ ਉਹਨਾਂ ਦੇ ਉਲਟ ਨਹੀਂ ਬੋਲਿਆ। ਕੁਛ ਕੁ ਉਹਨਾਂ ਨੇ ਜਿਹੜੇ ਗੈਸਟ ਹਮੇਸ਼ਾ ਜਦੋਂ ਵੀ ਹੁੰਦੀ ਹੈਗੀ ਆ ਸਟੇਟ ਆਫ ਦਾ ਯੂਨੀਅਨ ਐਡਰੈਸ, ਉਹਦੇ 'ਚੋਂ ਵੱਖ-ਵੱਖ ਫੀਲਡਾਂ 'ਚੋਂ ਲੈ ਕੇ ਆਉਂਦੇ ਆ। ਇੱਕ ਜਨਰਲ ਨੂੰ ਲੈ ਕੇ ਆਏ ਸੀ ਕਾਲੇ ਮੂਲ ਦਾ, ਜੋ ਕਿ 100 ਸਾਲ ਦਾ ਹੋ ਗਿਆ, ਅਤੇ ਉਹਦੀ ਐਪਰੀਸ਼ੀਏਸ਼ਨ ਕੀਤੀ ਗਈ। ਉਸ ਟਾਈਮ ਦੇ ਉੱਤੇ ਦੋਨੋਂ ਜਿਹੜੇ ਹੈਗੇ ਆ ਡੈਮੋਕ੍ਰੇਟ ਅਤੇ ਕਾਂਗਰਸ, ਉਹਨਾਂ ਨੇ ਖੜ੍ਹ ਕੇ ਤਾੜੀਆਂ ਮਾਰੀਆਂ। ਲਾਸ਼ ਲਿੰਬਾ ਨੂੰ ਪ੍ਰੈਜ਼ੀਡੈਂਟ ਆਨਰ ਦਿੱਤਾ ਗਿਆ। ਇਸੇ ਤਰ੍ਹਾਂ ਇੱਕ ਜਿਹੜੀ ਬੇਬੀ ਸੀ ਕੁਛ ਔਂਸਾਂ ਦੀ, ਬਹੁਤ ਘੱਟ ਭਾਰ ਦੀ ਸੀ, ਜਿਹੜੀ ਜੰਮੀ ਸੀ, ਅਤੇ ਉਸ ਦੀ ਮਦਰ 'ਤੇ ਉਹ ਆਈ ਹੋਈ ਸੀ, ਹੁਣ ਹੈਲਥੀ ਆ, ਅਤੇ ਉਸ ਪ੍ਰੋਗਰਾਮ ਲਈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਇਹ ਦੇਵਾਂਗੇ। ਇੱਕ ਹੋਰ ਬੱਚੀ ਸੀ ਜਿਹੜੇ ਬਹੁਤ ਗਰੀਬ ਘਰ ਤੋਂ ਸੀ, ਅਤੇ ਉਹਨਾਂ ਦੇ ਲਈ ਜਿਹੜਾ ਸਕਾਲਰਸ਼ਿਪ ਜਿਹੜਾ ਫੰਡ ਆ ਉਸ ਦੀ ਵੀ ਜਿਹੜੀ ਗੱਲਬਾਤ ਕੀਤੀ। ਸੋ ਇੱਦਾਂ ਦੇ ਜਿਹੜੇ ਮੇਨ ਪੁਆਇੰਟ ਉਹ ਸੀਗੇ। ਜੀ ਬਿਲਕੁਲ। ਜਿਹੜੀ ਫਸਟ ਲੇਡੀ ਆ ਮਿਲਾਨੀਆ ਟਰੰਪ, ਉਹਨਾਂ ਨੇ ਰਸ਼ ਲਿੰਬਾ ਦੇ ਗੱਲ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਜਿਹੜਾ ਆਨਰ ਆ ਉਹ ਜਿਹੜਾ ਉਹਨਾਂ ਨੇ ਪਾਇਆ ਆ। ਸੋ ਉਹ ਹੁਣ ਰਸ਼ ਲਿੰਬਾ ਕਾਫੀ ਇੱਕ ਕੰਟਰੋਵਰਸ਼ੀਅਲ ਜਿਹੜੇ ਆ ਇਹ ਕਹਿ ਲਓ ਵੀ ਹੈਗੇ ਨੇ ਪੋਲੀਟੀਕਲੀ ਜਿਹੜੀ ਬੋਲਣ ਵਾਲੇ। ਸੋ ਹਮੇਸ਼ਾ ਹੀ ਜਿਹੜਾ ਉਹ ਰਾਈਟ ਵਿੰਗ ਦੇ ਲਈ ਬੋਲਦੇ ਨੇ। ਕਹਿੰਦੇ ਵੀ ਇੱਥੋਂ ਤੱਕ ਵੀ ਕਈ ਜਿਹੜੀਆਂ ਬਾਈ ਪਾਰਟੀਜ਼ਨ ਬਿੱਲ ਹੁੰਦੇ ਜਿਹੜੇ ਇਨਫ ਕੰਜ਼ਰਵੇਟਿਵ ਵੀ ਉਹਨਾਂ ਦੇ ਹਿਸਾਬ ਦੇ ਨਾਲ ਨਹੀਂ ਹੁੰਦੇ, ਉਹਨਾਂ ਨੂੰ ਵੀ ਉਹ ਕੋਸਦੇ ਰਹਿੰਦੇ ਨੇ। ਅਤੇ ਜਦ ਉਹਨਾਂ ਨੇ ਕੁਛ ਦਿਨ ਪਹਿਲਾਂ ਹੀ ਜਿਹੜਾ ਦੱਸਿਆ ਸੀਗਾ ਵੀ ਉਹਨਾਂ ਨੂੰ ਐਡਵਾਂਸਡ ਲੰਗ ਕੈਂਸਰ ਹੈਗਾ, ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਅਨਾਊਂਸ ਜਿਹੜਾ ਕੀਤਾ ਸੀਗਾ ਹਾਈਐਸਟ ਸਿਵਿਲੀਅਨ ਆਨਰ ਜਿਹੜਾ ਆ ਅਮਰੀਕਾ ਦੇ ਵਿੱਚ ਜਿਹੜਾ ਦਿੱਤਾ ਜਾਂਦਾ ਆ ਉਹ ਉਹਨਾਂ ਨੂੰ ਦਿੱਤਾ ਆ। ਸੋ ਇਹ ਆਨਰ ਨੂੰ ਜਿਹੜਾ ਜਿੱਤਣ ਵਾਲਿਆਂ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ ਦੇ ਵਿੱਚ ਮਦਰ ਟਰੇਸਾ, ਰੋਜ਼ਾ ਪਾਰਕਸ, ਹੋਰ ਕਈ ਜਿਹੜੇ ਵੱਡੇ ਵੱਡੇ ਨਾਮ ਜਿਹੜੇ ਆ ਇਸ ਦੇ ਵਿੱਚ ਸ਼ਾਮਲ ਨੇ, ਅਤੇ ਰਸ਼ ਲਿੰਬਾ ਵੀ ਉਹਨਾਂ ਨੂੰ ਵੀ ਇਸ ਦੇ ਵਿੱਚ ਦਿੱਤਾ ਗਿਆ। ਇਹ ਕੋਈ ਅਜੋਕੀ ਗੱਲ ਨਹੀਂ ਹੈਗੀ। ਸਾਰੇ ਜਿਹੜੇ ਰਾਸ਼ਟਰਪਤੀ ਆਪਣੇ ਜਿਹੜੇ ਚਹੇਤੇ ਜਿਹੜੇ ਲੋਕ ਹੁੰਦੇ ਆ ਜਿਨ੍ਹਾਂ ਨੇ ਕੁਛ ਨਾ ਕੁਛ ਉਹਨਾਂ ਦੇ ਹਿਸਾਬ ਦੇ ਨਾਲ ਵਧੀਆ ਜਿਹੜਾ ਕੰਮ ਕੀਤਾ ਆ, ਉਹਨਾਂ ਨੂੰ ਇਹ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਆਨਰ ਜਿਹੜੇ ਆ ਉਹ ਦਿੱਤੇ ਜਾਂਦੇ ਨੇ। ਸੋ ਬਿਲਕੁਲ ਆਪਣੇ ਭਾਸ਼ਣ ਦੇ ਦੌਰਾਨ ਉਹਨਾਂ ਨੇ ਆਪਣੇ ਜਿਹੜੇ ਪੋਜ਼ੀਟਿਵ ਪੁਆਇੰਟ ਹੈਗੇ ਆ US ਦੀ ਇਕੋਨਮੀ ਉਹਨੂੰ ਮੇਨ ਰੱਖਿਆ। ਫਿਰ ਜਿਹੜੀ ਵਾਲ ਆ ਉਹਦੀ ਗੱਲ ਕੀਤੀ ਵੀ 500 ਮੀਲ ਦੀ ਜਿਹੜੀ ਵਾਲ ਆ ਉਹ ਅਗਲੇ ਸਾਲ ਤੱਕ ਬਣ ਜਾਊਗੀ।
ਜਿਹੜੀ ਇਮੀਗ੍ਰੇਸ਼ਨ ਆ ਅਨਡਾਕੂਮੈਂਟਡ ਲੋਕਾਂ ਦੀ ਉਹ ਘਟੀ ਹੈਗੀ ਆ। ਸੋ ਇਦਾਂ ਦੇ ਜਿਹੜੇ ਇਸ਼ੂ ਆ ਉਹਨਾਂ ਨੇ ਰੱਖੇ, ਪਰ ਉਸ ਤੋਂ ਬਾਅਦ ਜਦੋਂ ਉਹ ਐਡਰੈਸ ਕਰਕੇ ਹਟੇ ਅਤੇ ਜਿਹੜੀ ਹਾਊਸ ਸਪੀਕਰ ਨੈਂਸੀ ਪੈਲੋਸੀ ਆ ਉਹਨਾਂ ਨੇ ਉਹਨਾਂ ਦਾ ਲੈਕਚਰ ਹਰ ਇੱਕ ਨੂੰ ਦਿੱਤੇ ਹੁੰਦੇ ਆ ਪੇਪਰ, ਉਹ ਉਹਨਾਂ ਨੇ ਉੱਥੇ ਪਾੜ ਕੇ ਉਹਦੇ 'ਤੇ ਰੱਖ ਦਿੱਤੇ। ਸੋ ਉਹਦੀ ਜਿਹੜੀ ਕਾਫੀ ਕੰਟਰੋਵਰਸੀ ਜਿਹੜੀ ਹੁਣ ਕੱਲ੍ਹ ਦੀ ਚੱਲ ਰਹੀ ਹੈਗੀ। ਬਿਲਕੁਲ, ਕਹਿੰਦੇ ਵੀ ਜਦੋਂ ਪਹਿਲੋਂ ਹੱਥ ਮਿਲਾਉਣ ਦੇ ਲਈ ਨੈਂਸੀ ਪੈਲੋਸੀ ਨੇ ਹੱਥ ਅੱਗੇ ਕੀਤਾ ਸੀ, ਉਦੋਂ ਰਾਸ਼ਟਰਪਤੀ ਟਰੰਪ ਨੇ ਇਨਕਾਰ ਕਰ ਦਿੱਤਾ ਹੱਥ ਜਿਹੜਾ ਸੁੱਟਣ ਤੋਂ, ਤਾਂ ਸ਼ਾਇਦ ਗੁੱਸਾ ਜਿਹੜਾ ਇਸ ਚੀਜ਼ ਦਾ ਸੀਗਾ। ਅਤੇ ਸੱਦਿਆ ਵੀ ਇਹਨਾਂ ਨੇ ਆਪ ਹੀ ਸੀਗਾ ਰਾਸ਼ਟਰਪਤੀ ਟਰੰਪ ਨੂੰ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਉਹ ਦੇਣ ਦੇ ਲਈ। ਕੱਲ੍ਹ ਸਟੇਟ ਆਫ ਦਾ ਯੂਨੀਅਨ ਐਡਰੈਸ ਉਹਨਾਂ ਨੇ ਦਿੱਤਾ ਅਤੇ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੇ ਮਹਾਦੋਸ਼ਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਬਰੀ ਆ ਉਹ ਕਰ ਦਿੱਤਾ ਜਾਵੇਗਾ। ਸੋ ਓਵਰਆਲ ਜਿਹੜੇ 2-4 ਦਿਨ ਪੋਜ਼ੀਟਿਵ ਦਿਨ ਰਾਸ਼ਟਰਪਤੀ ਟਰੰਪ ਦੇ ਲਈ ਜਿਹੜੇ ਉਹ ਨਿਕਲੇ ਨੇ। ਉੱਧਰ ਆਇਓਵਾ ਦੀ ਕਾਕਸ ਦੇ ਨਤੀਜੇ ਅਜੇ ਤੱਕ ਨਾ ਆਉਣ ਦੇ ਕਰਕੇ ਲੋਕਾਂ ਦਾ ਜਿਹੜਾ ਭਰੋਸਾ ਅਤੇ ਲੋਕਾਂ ਦੇ ਵਿੱਚ ਜਿਹੜਾ ਡੈਮੋਕਰੇਟ ਪਾਰਟੀ ਦੇ ਪ੍ਰਤੀ ਆ ਉਹ ਵੀ ਕਈ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਵਧੇ ਨੇ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀ ਨਵੀਂ ਐਪ ਦਾ ਜਿਹੜਾ ਸਹਾਰਾ ਲੈਣਾ ਸੀਗਾ ਉਸ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਜਿਹੜੀ ਆ ਉਹ ਨਹੀਂ ਹਾਸਲ ਹੋਈ। ਜਿਹੜੀ ਸ਼ੈਡੋ ਕੰਪਨੀ ਦਾ ਨਾਂ ਸ਼ੈਡੋ, ਅਸੀਂ ਨਹੀਂ ਕੰਪਨੀ ਨੂੰ ਸ਼ੈਡੋ ਕਹਿ ਰਹੇ, ਵੀ ਉਸ ਕੰਪਨੀ ਦੇ ਦੁਆਰਾ ਜਿਹੜੀ ਬਣਾਈ ਗਈ ਐਪ ਆ ਉਸ ਦੇ ਉੱਤੇ ਜਿਹੜੇ ਕਈ ਪ੍ਰਸ਼ਨ ਚਿੰਨ੍ਹ ਜਿਹੜੇ ਇਸ ਟਾਈਮ ਆਏ ਨੇ। ਜਿਹੜੇ ਉੱਥੋਂ ਦੇ ਡੈਮੋਕਰੇਟ ਪਾਰਟੀ ਦੇ ਮੇਨ ਹੈਗੇ ਨੇ ਲੀਡਰ ਆਇਓਵਾ ਦੇ ਵਿੱਚ ਹਰਜੋਤ ਸਿੰਘ ਜੀ, ਉਹਨਾਂ ਨੇ ਕਿਹਾ ਵੀ ਡਾਟਾ ਜਿਹੜਾ ਪੂਰੀ ਤਰ੍ਹਾਂ ਸਿਕਿਉਰ ਆ, ਉਸ ਦੇ ਵਿੱਚ ਕੋਈ ਵੀ ਜਿਹੜਾ ਹੈਕਿੰਗ ਦਾ ਜਿਹੜਾ ਕੋਈ ਖਤਰਾ ਜਿਹੜਾ ਇਸ ਦੇ ਵਿੱਚ ਨਹੀਂ ਸੀਗਾ। ਰਾਸ਼ਟਰਪਤੀ ਟਰੰਪ ਨੇ ਇਸ ਦੇ ਉੱਤੇ ਵੀ ਟਵਿੱਟਰ ਦੇ ਉੱਤੇ ਡੈਮੋਕਰੇਟ ਪਾਰਟੀ ਦੇ ਉੱਤੇ ਜਿਹੜੇ ਚਟਕਾਰੇ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਲਏ, ਵੀ ਕਹਿੰਦੇ ਤੁਸੀਂ ਰੌਲਾ ਪਾਉਂਦੇ ਰਹਿੰਦੇ ਸੀਗੇ, ਤੁਹਾਡੇ ਕੋਲ ਆਪਣਾ ਤਾਂ ਜਿਹੜਾ ਸਹੀ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਸਾਂਭਿਆ ਜਿਹੜਾ ਨਹੀਂ ਗਿਆ। ਕਹਿੰਦੇ ਡੂ ਨਥਿੰਗ ਡੈਮੋਕਰੇਟਸ ਜਿਹੜੇ ਆ ਉਹਨਾਂ ਦੇ ਕੋਲੋਂ ਆਪਣੀ ਕਾਕਸ ਦੇ ਨਤੀਜੇ ਵੀ ਜਿਹੜੇ ਸਹੀ ਤਰੀਕੇ ਦੇ ਨਾਲ ਜਿਹੜੇ ਉਹ ਨਹੀਂ ਦੱਸੇ ਜਾ ਰਹੇ। ਸੋ ਹੁਣ ਤੱਕ 60 ਤੋਂ 70% ਤੱਕ ਪ੍ਰੀਸਿੰਕਟ ਜਿਹੜੇ ਹਰਜੋਤ ਸਿੰਘ ਜੀ ਆਇਓਵਾ ਕਾਕਸ ਦੇ ਵਿੱਚ ਜਿਹੜੀਆਂ ਆਈਆਂ ਹੈ, ਜਿਸ ਦੇ ਵਿੱਚ ਪੀਟ ਬੁਟੀਗ ਜਿਹੜਾ ਹੈਗਾ ਇੰਡੀਆਨਾ ਸਾਊਥਮੈਂਡ ਇਲਾਕੇ ਦਾ ਜਿਹੜਾ ਮੇਅਰ ਆ ਉਹ ਲੀਡ ਕਰ ਰਿਹਾ ਆ। ਉਹ ਤਕਰੀਬਨ 27% ਅਤੇ 25% ਦੇ ਉੱਤੇ ਜਿਹੜਾ ਬਰਨੀ ਸੈਂਡਰ ਆ। ਜਿਹੜੇ ਬਰਨੀ ਸੈਂਡਰ ਦੇ ਹੈਗੇ ਨੇ ਉਹਨਾਂ ਦੇ ਨਾਲ ਕੈਂਪੇਨ ਜਿਹੜਾ ਕਰ ਰਹੇ, ਉਹ ਕਹਿ ਰਹੇ ਵੀ ਉਹਨਾਂ ਇਲਾਕਿਆਂ ਦੇ ਵਿੱਚੋਂ ਅਜੇ ਤੱਕ ਨਤੀਜੇ ਨਹੀਂ ਆਏ ਜਿੱਥੇ ਬਰਨੀ ਸੈਂਡਰ ਨੇ ਜ਼ਿਆਦਾ ਪੋਜ਼ੀਟਿਵ ਜਿਹੜਾ ਉਹ ਕੀਤਾ ਹੈਗਾ ਆ। ਸਭ ਤੋਂ ਵੱਡਾ ਜਿਹੜਾ ਇਸ ਦੇ ਵਿੱਚ ਹਾਰਨ ਵਾਲਾ ਬੰਦਾ ਆ ਉਹ ਜੋ ਬਾਈਡਨ ਜਿਹੜਾ ਆ ਉਸ ਨੂੰ ਗਿਣਿਆ ਜਾ ਰਿਹਾ ਆ। 15.5% ਜਿਹੜੇ ਆ ਉਸ ਨੂੰ ਵੋਟਾਂ ਹੁਣ ਤੱਕ ਜਿਹੜੀਆਂ ਪ੍ਰਾਪਤ ਹੋਈਆਂ ਨੇ ਅਤੇ ਉਹ ਚੌਥੇ ਨੰਬਰ 'ਤੇ ਆ। ਅਤੇ ਬਹੁਤ ਸਾਰੇ ਜਿਹੜੇ ਡੈਮੋਕਰੇਟ ਪਾਰਟੀ ਵਾਲੇ ਆ ਉਹ ਕਹਿ ਰਹੇ ਨੇ ਵੀ ਇਹਨੂੰ ਸਿਹਤ ਦਾ ਹਵਾਲਾ ਦੇ ਕੇ ਹੁਣ ਇਸ ਮੈਦਾਨ ਦੇ ਵਿੱਚੋਂ ਪਰੇ ਹੋ ਜਾਣਾ ਚਾਹੀਦਾ ਆ। ਅਜੇ ਦੇਖੋ ਹਰਜੋਤ ਸਿੰਘ ਜੀ, ਆਇਓਵਾ ਦੀ ਕਾਕਸ ਦੇ ਨਤੀਜੇ ਆਏ ਨਹੀਂ ਆ ਅਤੇ 11 ਫਰਵਰੀ ਜਿਹੜੀ ਚੜ੍ਹੀ ਆਉਂਦੀ ਆ ਵੀ ਨਿਊ ਹੈਮਸ਼ਾਇਰ ਦੇ ਵਿੱਚ ਅਗਲੀ ਜਿਹੜੀ ਪ੍ਰਾਇਮਰੀ ਆ ਉੱਦਣ ਉੱਥੇ ਹੋਣ ਜਾ ਰਹੀ ਆ। ਸੋ ਦੇਖਦੇ ਹਾਂ ਵੀ ਡੈਮੋਕਰੇਟ ਪਾਰਟੀ ਇਸ ਨਮੋਸ਼ੀ ਦੇ ਵਿੱਚੋਂ, ਕਿਉਂਕਿ ਬਹੁਤ ਵੱਡੀ ਨਮੋਸ਼ੀ ਇਸ ਟਾਈਮ ਇਹਨਾਂ ਨੂੰ ਜਿਹੜੀ ਉਹ ਝੱਲਣੀ ਪੈ ਰਹੀ ਆ, ਵੀ ਕਿਸ ਤਰੀਕੇ ਦੇ ਨਾਲ ਵੀ ਇਹਨਾਂ ਕੋਲ ਨਤੀਜੇ ਹੀ ਜਿਹੜੇ ਆ ਉਹ ਤਾਂ ਅਜੇ ਤੱਕ ਸਾਹਮਣੇ ਨਹੀਂ ਆਏ। ਅਤੇ ਹੋਰ ਹੁਣ ਨਵਾਡਾ ਨੇ ਆਲਰੇਡੀ ਇਹ ਆਖ ਦਿੱਤਾ ਆ ਇਸ ਐਪ ਦਾ ਹੁਣ ਆਉਣ ਵਾਲੇ ਜਿਹੜੀਆਂ ਉਹਨਾਂ ਨੇ ਉੱਥੇ ਪ੍ਰਾਇਮਰੀਜ਼ ਜਿਹੜੀਆਂ ਹੋਣੀਆਂ ਆ, ਉੱਥੇ ਕਾਕਸ ਪ੍ਰਾਇਮਰੀ ਜਿਹੜੀ ਹੋਣੀ ਆ ਉੱਥੇ ਉਸ ਦਾ ਸਹਾਰਾ ਨਹੀਂ ਲੈਣਗੇ। ਸੋ ਬਹੁਤ ਹੀ ਜ਼ਿਆਦਾ ਤੋਏ ਜਿਹੜੀ ਇਸ ਟਾਈਮ ਡੈਮੋਕਰੇਟ ਪਾਰਟੀ ਦੀ ਹੋ ਰਹੀ ਆ। ਬਰਨੀ ਸੈਂਡਰ ਦੇ ਕਈ ਜਿਹੜੇ ਕਹਿਣ ਵਾਲੇ ਆ, ਚਾਹੁਣ ਵਾਲੇ ਆ, ਉਹ ਇੱਥੋਂ ਦਾ ਕਹਿ ਰਹੇ ਆ ਵੀ ਡੈਮੋਕਰੇਟ ਪਾਰਟੀ ਇਸ ਇਲੈਕਸ਼ਨ, ਇਸ ਕਾਕਸ ਦੇ ਨਤੀਜਿਆਂ ਦੇ ਵਿੱਚ ਹੇਰ ਫੇਰ ਕਰਨ ਦੀ ਜਿਹੜੀ ਕੋਸ਼ਿਸ਼ ਆ ਇਸ ਐਪ ਦੇ ਜ਼ਰੀਏ ਕਰ ਰਹੀ ਆ ਜੀ। ਸੋ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਬੜੀ ਵਾਇਰਲ ਹੋ ਰਹੀ ਆ। ਇੱਕ ਲੇਡੀ ਨੇ ਉੱਥੇ ਵੋਟ ਪਾਈ ਪੀਟ ਬੁਟੀਜੇਜ ਨੂੰ, ਅਤੇ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਾ ਵੀ ਉਹ ਤਾਂ ਇੱਕ ਗੇ ਮੈਨ ਹੈਗਾ ਆ। ਸੋ ਉਹ ਤੋਂ ਬਾਅਦ ਉਹ ਕਹਿੰਦੀ ਵੀ ਨਹੀਂ, ਮੈਂ ਵੋਟ ਪਾਣੀ ਨਹੀਂ, ਮੈਂ ਵੋਟ ਪੁੱਲ ਕਰਨੀ ਆ, ਪਰ ਉਹਨੂੰ ਵੋਟ ਵਾਪਸ ਨਹੀਂ ਕੀਤੀ ਗਈ। ਪਰ ਇਹ ਵੀਡੀਓ ਜਿਹੜੀ ਆ ਬਹੁਤ ਵਾਇਰਲ ਹੋ ਰਹੀ ਹੈਗੀ ਜੀ। ਬਿਲਕੁਲ। ਸੋ ਉਹ ਕਾਫੀ ਇੱਕ ਚਰਚਾ ਦਾ ਜਿਹੜਾ ਵਿਸ਼ਾ ਬਣੀ ਆ ਅਤੇ ਕਹਿੰਦੇ ਵੀ ਮੈਨੂੰ ਤਾਂ ਪਤਾ ਨਹੀਂ ਸੀਗਾ, ਪਰ ਉਸ ਦੇ ਜਿਹੜੇ ਕੈਂਪੇਨਰ ਸੀਗੇ ਪੀਟ ਦੇ, ਉਹ ਕਹਿ ਰਹੇ ਸੀ ਵੀ ਇਹ ਤਾਂ ਓਪਨ ਨੋਨ ਫੈਕਟ ਹੈਗਾ ਆ ਵੀ ਪੀਟ ਬੁਟੀਗ ਜਿਹੜਾ ਆ ਉਹ ਓਪਨਲੀ ਗੇ ਮੈਨ ਹੈਗਾ ਆ, LGBT ਕਮਿਊਨਿਟੀ ਦੇ ਨਾਲ ਜਿਹੜਾ ਉਹ ਜੁੜਿਆ ਹੈਗਾ ਆ। ਅਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਜਿਹੜਾ ਇੱਕ ਹਿਸਾਬ ਦੇ ਨਾਲ ਪੂਰਾ ਇਸ ਟਾਈਮ ਪਿਆ ਹੋਇਆ ਆ। ਅਤੇ ਇੱਕ ਜਿਹੜਾ ਹਰਜੋਤ ਸਿੰਘ ਜੀ, ਇੱਕ ਲੋਕਾਂ ਦਾ ਕਮੈਂਟੇਟਰਸ ਉਹਨਾਂ ਦਾ ਇਹ ਵੀ ਤਰਕ ਸੀਗਾ ਵੀ ਦੇਖੋ ਸੀਨੀਅਰ ਵਾਈਟ ਪੀਪਲ ਜਿਹੜੇ ਆ ਉਹ ਐਪ ਚਲਾ ਰਹੇ ਆ, ਅਤੇ ਇਹ ਵੀ ਇੱਕ ਵੱਡੀ ਸਮੱਸਿਆ ਹੋ ਸਕਦੀ ਹੈ ਵੀ ਬਜ਼ੁਰਗਾਂ ਨੂੰ ਐਪ ਜਿਹੜੀ ਆ
ਉਹ ਕਿੱਥੇ ਚਲਾਉਣੀ ਆ ਰਹੀ ਆ, ਵੀ ਹੋ ਸਕਦਾ ਇਸ ਕਰਕੇ ਜਿਹੜੇ ਇਸ ਦੇ ਵਿੱਚ ਜਿਹੜੀ ਪ੍ਰੋਬਲਮ ਆ ਉਹ ਆਈ ਹੋਵੇ। ਸੋ ਪਰ ਹਾਲ ਦੀ ਘੜੀ ਓਵਰਆਲ ਜਿਹੜੇ ਆ ਡੈਮੋਕ੍ਰੇਟ ਪਾਰਟੀ ਨੂੰ ਜਿਹੜਾ ਆ ਬਹੁਤ ਹੀ ਜ਼ਿਆਦਾ ਨਮੋਸ਼ੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਅਜੇ ਤੱਕ ਵੀ ਜਿਹੜੇ ਆ ਕੌਕਸ ਦੇ ਜਿਹੜੇ ਪੂਰੀ ਤਰ੍ਹਾਂ ਨਤੀਜੇ ਆ ਉਹ ਨਹੀਂ ਆਏ। ਸੋ ਪਾਰਸ਼ੀਅਲ ਰਿਜ਼ਲਟ ਹੀ ਜਿਹੜੇ ਹਾਲ ਦੀ ਘੜੀ ਸਾਹਮਣੇ ਹੈਗੇ ਨੇ, ਜਿਸ ਦੇ ਵਿੱਚ ਪੀਟ ਬਟੀਕ ਜਿਹੜਾ ਉਹ ਹਾਲ ਦੀ ਘੜੀ ਲੀਡ ਕਰ ਰਿਹਾ ਆ। ਆਇਓਵਾ ਦੀ ਕੌਕਸ ਦਾ ਕਹਿੰਦੇ ਮੇਨ ਮਕਸਦ ਕਿਸੇ ਇਸ ਕਨਵੈਨਸ਼ਨ ਦੇ ਡੈਮੋਕ੍ਰੇਟ ਪਾਰਟੀ ਦੀਆਂ ਪ੍ਰਾਇਮਰੀਜ਼ ਦੇ ਵਿੱਚ ਇਹੀ ਹੁੰਦਾ ਆ ਮੇਨ, ਵੀ ਕੌਣ ਜਿਹੜਾ ਆ ਮੋਮੈਂਟਮ ਬਿਲਡ ਜਿਹੜਾ ਉਸ ਦੇ ਵਿੱਚ ਕਰ ਸਕਦਾ ਆ। ਇਸ ਤੋਂ ਬਾਅਦ ਨਿਊ ਹੈਮਸ਼ਾਇਰ ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਸੁਪਰ ਟਿਊਜ਼ਡੇ ਜਿਹੜਾ ਆ ਉਹ ਆਉਣਾ ਹੈ, ਜਿੱਥੇ 10 ਤੋਂ ਵੱਧ ਸੂਬਿਆਂ ਦੇ ਵਿੱਚ ਇਕੱਠੀਆਂ ਹੀ ਪ੍ਰਾਇਮਰੀਜ਼ ਉਹ ਹੋਣੀਆਂ ਨੇ ਜੀ। ਇਸ ਤੋਂ ਅੱਗੇ ਇੱਕ ਜਿਹੜੀ ਖਬਰ ਆ ਰਹੀ ਹੈ, ਕਹਿੰਦੇ ਵੀ ਇੱਕ ਪੇਰੈਂਟ ਟੀਚਰ ਮੀਟਿੰਗ ਸਕੂਲ ਦੇ ਵਿੱਚ ਹੋ ਰਹੀ ਸੀ ਮਿਸ਼ੀਗਨ ਦੇ ਵਿੱਚ, ਜਦੋਂ ਇੱਕ ਸਪੈਨਿਸ਼ ਮੂਲ ਦੇ ਜਿਹੜੀ ਮਦਰ ਸੀਗੀ ਉਸ ਨੇ ਆਪਣੇ ਟੀਚਰ ਦੇ ਬਾਰੇ ਕਿਹਾ ਵੀ ਜਿਹੜੀ ਰੇਸਿਜ਼ਮ ਆ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਸਕੂਲ ਨੂੰ। ਅਤੇ ਇੱਕ ਹੋਰ ਪੇਰੈਂਟ ਜਿਹੜਾ ਸੀ ਉਸ ਨੇ ਉੱਥੇ ਕਿਹਾ ਵੀ ਤੁਸੀਂ ਮੈਕਸੀਕੋ ਤੋਂ ਇੱਧਰ ਕਾਹਤੇ ਆ ਗਏ। ਚਿੱਟੇ ਮੂਲ ਦੇ ਪੇਰੈਂਟ ਨੇ ਜਿਹੜਾ ਇਸ ਹਿਸਪੈਨਿਕ ਪਰਿਵਾਰ ਨੂੰ ਇਸ ਤਰੀਕੇ ਨਾਲ ਕਿਹਾ। ਸੋ ਇਹ ਬਹੁਤ ਮਾੜੀ ਗੱਲ ਹੈਗੀ। ਦੇਖੋ ਜੇ ਸਕੂਲ ਦੇ ਵਿੱਚ ਹਾਲਾਤ ਦੇਖ ਲਓ ਵੀ ਕਿੱਦਾਂ ਦੇ ਅਮਰੀਕਾ ਦੇ ਵਿੱਚ ਜਿਹੜੇ ਇਸ ਟਾਈਮ ਬਣੇ ਪਏ ਆ, ਵੀ ਜੇ ਕੋਈ ਬੋਲਦਾ ਵੀ ਆ ਰੇਸਿਜ਼ਮ ਦੇ ਖਿਲਾਫ ਤਾਂ ਇਹਦਾ ਮਤਲਬ ਉਹ ਚਿੱਟਾ ਬੰਦਾ ਇਹ ਸੋਚ ਰਿਹਾ ਸੀਗਾ ਵੀ ਰੇਸਿਜ਼ਮ ਇਜ਼ ਓਕੇ, ਵੀ ਅਸੀਂ ਜੇ ਤੈਨੂੰ ਕਹਿ ਰਹੇ ਆ ਤਾਂ ਇਹਦਾ ਮਤਲਬ ਓਕੇ ਆ। ਜਿੱਦਾਂ ਇੰਡੀਆ ਦੇ ਵਿੱਚ ਹਾਲਾਤ ਨਹੀਂ ਬਣੇ ਪਏ ਇਸ ਟਾਈਮ ਵੀ ਤੁਸੀਂ ਇੱਥੇ ਕੀ ਆ, ਜੇ ਕੋਈ ਮਾੜਾ ਜਿਹਾ ਵੀ ਬੋਲਦਾ ਚੱਲ ਪਾਕਿਸਤਾਨ ਨੂੰ। ਇਹ ਉਹੀ ਗੱਲ ਜਿਹੜੀ ਇੱਥੇ ਕਈ ਲੋਕ ਜਿਹੜੇ ਉਹ ਕਰ ਰਹੇ ਨੇ ਵੀ ਜੇ ਤੈਨੂੰ ਅਸੀਂ ਰੇਸਿਜ਼ਮ ਤੇਰੇ ਖਿਲਾਫ ਕੀਤਾ ਹੈ ਜਾਂ ਤੈਨੂੰ ਇੱਦਾਂ ਬੋਲਿਆ ਆ, ਭੇਦਭਾਵ ਕੀਤਾ ਆ, ਵੀ ਤੂੰ ਇੱਥੇ ਕਰਨ ਕੀ ਆਇਆ ਸੀਗਾ, ਵੀ ਇਹ ਤਾਂ ਇੱਥੇ ਹੋਣਾ ਹੀ ਸੀਗਾ। ਸੋ ਇਹ ਲੋਕ ਜਿਹੜੇ ਕਈ ਆ ਉਹ ਸੋਚੀ ਬੈਠੇ ਨੇ। ਸੋ ਆਈ ਥਿੰਕ ਇਹ ਬਹੁਤ ਹੀ ਮੰਦਭਾਗੀ ਜਿਹੜੀ ਇੱਕ ਇਸ ਟਾਈਮ ਗੱਲ ਹੈਗੀ ਆ। ਅਮਰੀਕਾ 21ਵੀਂ ਸਦੀ ਦੇ ਵਿੱਚ ਜਿਹੜੇ ਅਜਿਹੇ ਹਾਲਾਤਾਂ ਦੇ ਵਿੱਚੋਂ ਉਹ ਲੰਘ ਰਿਹਾ ਹੈਗਾ ਜੀ। ਇਸ ਤੋਂ ਅੱਗੇ ਇੱਕ ਖਬਰ ਓਕਲਾਹੋਮਾ ਤੋਂ ਆ ਰਹੀ ਹੈ। ਓਕਲਾਹੋਮਾ ਦੇ ਵਿੱਚ ਇੱਕ ਜਿਹੜਾ ਸਟੂਡੈਂਟ ਐਥਲੀਟ ਸੀਗਾ, ਉਹ ਹੋਰ ਆਪਣੇ 5 ਸਾਥੀਆਂ ਦੇ ਨਾਲ ਕ੍ਰਾਸ ਕੰਟਰੀ ਰੇਸ ਕਰ ਰਿਹਾ ਸੀ, ਅਤੇ ਜਿਹਦੇ 'ਤੇ ਇੱਕ ਪਿਕਅਪ ਜਿਹੜਾ ਆ ਉਹ ਚੜ੍ਹ ਗਿਆ ਅਤੇ ਉਹਦੀ ਉੱਥੇ ਜਿਹੜੀ ਆ ਮੌਤ ਹੋ ਗਈ ਹੈਗੀ ਆ। ਰਾਸ਼ਲ ਫਰੀਮਨ ਸੀਨੀਅਰ ਮੂਰ ਹਾਈ ਸਕੂਲ ਦੇ ਵਿੱਚ ਸੀ, ਅਤੇ ਜਿਹੜਾ ਸਟੂਡੈਂਟ ਜਿਹਦੀ ਡੈਥ ਹੋਈ ਹੈਗੀ ਆ, ਪੁਲਿਸ ਨੇ 57 ਸਾਲਾਂ ਦਾ ਮੈਕਸ ਲੀਰੋਏ ਟਾਊਨਸੈਂਡ ਜਿਹੜਾ ਆ ਉਸ ਨੂੰ ਫਸਟ ਡਿਗਰੀ ਮੈਨਸਲਾਟਰ ਦੇ ਅੰਡਰ ਅਰੈਸਟ ਕਰ ਲਿਆ ਹੈਗਾ ਜੀ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਕੀ ਗੱਲ ਸਿੰਮੀ, ਬੜੀ ਨਿਖਰੀ ਫਿਰਦੀ ਆ, ਤੇਰਾ ਚਿਹਰਾ ਤਾਂ ਸ਼ਾਈਨ ਕਰੀ ਜਾਂਦਾ। ਰਾਣੋ, ਇਹ ਕਮਾਲ ਆ A ਸਟਾਰ ਥ੍ਰੈਡਿੰਗ ਵਾਲਿਆਂ ਦਾ। A ਸਟਾਰ ਥ੍ਰੈਡਿੰਗ 4400 ਐਲਵੇਟਾ ਰੋਡ, ਸਵੀਟ ਨੰਬਰ 170 ਐਂਟਲੋਪ। ਇੱਥੇ ਤੁਸੀਂ ਕਰਵਾ ਸਕਦੇ ਹੋ ਪਰਮਾਨੈਂਟ ਮੇਕਅਪ, ਮਾਈਕਰੋਬਲੇਡਿੰਗ, ਪਰਮਾਨੈਂਟ ਆਈਲਾਈਨਰ, ਡਾਰਕ ਸਪੌਟ, ਪਿਗਮੈਂਟੇਸ਼ਨ ਅਤੇ ਛਾਈਆਂ ਵਾਸਤੇ ਮਾਈਕਰੋ ਨੀਡਲਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀਆਂ, ਪਾਰਟੀਆਂ ਵਾਸਤੇ ਮੇਕਅਪ ਅਤੇ ਹਰ ਇੱਕ ਤਰ੍ਹਾਂ ਦਾ ਹੇਅਰ ਸਟਾਈਲ, ਲੈਸ਼ ਐਕਸਟੈਂਸ਼ਨ, ਲੈਸ਼ ਲਿਫਟਿੰਗ, ਲੈਸ਼ ਟਿੰਟਿੰਗ ਅਤੇ ਆਈਬ੍ਰੋ ਟਿੰਟਿੰਗ ਤੇ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਫੇਸ਼ੀਅਲ ਅਤੇ ਥ੍ਰੈਡਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀ ਵਾਸਤੇ ਸੂਟ, ਲਹਿੰਗੇ ਵੀ ਤਿਆਰ ਕਰਵਾ ਕੇ ਦਿੰਦੇ ਹਨ। ਇਹ ਖੁੱਲੇ ਰਹਿੰਦੇ ਹਨ ਮੰਡੇ ਟੂ ਸੈਟਰਡੇ
ਸਵੇਰੇ 10 ਵਜੇ ਤੋਂ ਸ਼ਾਮੀ 6 ਵਜੇ ਤੱਕ ਅਤੇ ਸੰਡੇ ਓਨਲੀ ਅਪਾਇੰਟਮੈਂਟਸ। ਇਹਨਾਂ ਨੂੰ ਤੁਸੀਂ ਇੰਸਟਾਗ੍ਰam ਅਤੇ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ astarthreading.com ਤੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167210506 916 721 0506। ਪੰਜਾਬੀ ਰੇਡੀਓ USA ਦੀ ਇਸ ਐਡ ਦਾ ਹਵਾਲਾ ਦੇਣ ਤੇ 10% ਦਾ ਡਿਸਕਾਊਂਟ ਲੈ ਸਕਦੇ ਹੋ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਕੀ ਤੁਸੀਂ ਸਾਲ ਦੇ 50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਏਬੀਲੈਕਸ ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ A ਕਲਾਸ B ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 9168509952 916 850 9952। ਐਡਰੈਸ 7473 ਰੀਜ ਰੋਡ ਸਵੀਟ 2 ਸੈਕਰਾਮੈਂਟੋ ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਆਪਣੇ ਨਾਲ ਇਸ ਟਾਈਮ ਸਿੱਖ ਅਮਰੀਕਨ ਇੰਸਟੀਚਿਊਟ ਤੋਂ ਉਹਨਾਂ ਦੇ ਜਿਹੜੇ ਡਾਇਰੈਕਟਰ ਕੋਚ ਮੈਕ ਜੌਨ ਮੈਕਲਰਨ ਆਪਣੇ ਨਾਲ ਜੁੜ ਚੁੱਕੇ ਨੇ। ਕੋਚ, ਵੈਲਕਮ ਟੂ ਦਾ ਸ਼ੋ ਵਾਂਸ ਅਗੇਨ। Thanks, Raj. Good morning. Good morning. So we'll be talking today about the new leadership course you're going to be starting this weekend at the Institute. If you can fill us more about that information. Sure. This Saturday is one of the first Saturdays of a series of academic and professional development seminars. Parents, for those of you out there, the parents who are listening, this is a must for your high school or early college students. There's so much that high school is not covering in academic and professional development, professional etiquette, how to get the correct internships, what they really need to do to be the best candidates for top-level universities. This entire seminar series is designed to take your students to the highest level and be the most attractive candidate to top-quality universities, because every candidate has a great GPA. It's all the other things they do that really make the difference.
ਜੀ ਓਕੇ ਸੋ ਬਿਲਕੁਲ ਸਰੋਤਿਓ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਸਾਡੇ ਨਾਲ ਕੋਚ ਜੌਨ ਜਿਹੜੇ ਹੈਗੇ ਆ ਬਹੁਤ ਵਾਰ ਆਉਂਦੇ ਹੈਗੇ ਆ ਸਿੱਖ ਅਮਰੀਕਨ ਇੰਸਟੀਚਿਊਟ ਤੋਂ। ਉਹ ਇੱਕ ਲੀਡਰਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਫਿਰ ਇਸ ਸ਼ਨਿਚਰਵਾਰ ਤੋਂ ਹੀ ਇਹ ਸ਼ੁਰੂ ਹੋਣਾ ਹੈਗਾ, ਜਿਹਦੇ ਵਿੱਚ ਸਾਰਿਆਂ ਨੂੰ ਪਤਾ ਵੀ ਆਪਣੇ ਬੱਚੇ ਕਈਆਂ ਦੇ ਉਹਨਾਂ ਦਾ GPA ਵਧੀਆ ਹੁੰਦਾ ਪਰ ਹੋਰ ਕੁਆਲਿਟੀਆਂ ਨਹੀਂ ਹੁੰਦੀਆਂ, ਜਿੱਦਾਂ ਉਹਨਾਂ ਦੇ ਹੋਰ ਕਮਿਊਨਿਟੀ ਵਰਕ, ਵਲੰਟੀਅਰ ਵਰਕ, ਜਿਹੜੀਆਂ ਚੀਜ਼ਾਂ ਨੂੰ ਇੱਥੇ ਅਮਰੀਕਾ ਦੀਆਂ ਟੌਪ ਨੌਚ ਯੂਨੀਵਰਸਿਟੀਜ਼ ਕਾਊਂਟ ਕਰਦੀਆਂ ਆ। ਉਹਦੇ ਲਈ ਜਿਹੜੀ ਆ ਉਹ ਟ੍ਰੇਨਿੰਗ ਵੀ ਦੇਣਗੇ, ਡਿਸਕਸ ਵੀ ਕਰਨਗੇ, ਹੋਰ ਕਿਸ ਤਰ੍ਹਾਂ ਜਿੱਦਾਂ ਵਧੀਆ ਯੂਨੀਵਰਸਿਟੀ 'ਚ ਜਾਣਾ ਆ, ਕੋਈ ਵਧੀਆ ਇੰਟਰਨਸ਼ਿਪ ਲੈਣੀ ਹੈਗੀ ਆ, ਉਹਦੇ ਬਾਰੇ ਜਿਹੜੀ ਉਹ ਡਿਸਕਸ ਕਰਨਗੇ। ਅਤੇ ਹੁਣ ਤੱਕ ਉਹਨਾਂ ਦੇ ਕੋਲ 6 ਸਟੂਡੈਂਟ ਆਏ ਹੈਗੇ ਆ, ਸ਼ਾਇਦ 6 ਦੀ ਹੋਰ ਜ਼ਰੂਰਤ ਹੈਗੀ ਆ ਸ਼ਨੀਚਰਵਾਰ ਤੱਕ ਆ। ਸੋ ਦੱਸਦੇ ਜਾਈਏ ਵੀ ਇਹ ਸੀਰੀਜ਼ ਹੈਗੀ ਆ, ਇਹ ਲੀਡਰਸ਼ਿਪ ਕੋਰਸ ਜਿਹੜਾ ਆ ਜਿਹੜੇ ਜੌਨ ਮੈਕਲੈਰਨ ਉਹ ਸ਼ੁਰੂ ਕਰਨ ਜਾ ਰਹੇ ਆ ਸਿੱਖ ਅਮਰੀਕਨ ਇੰਸਟੀਚਿਊਟ ਦੇ ਉਹਨਾਂ ਦੇ ਇੰਸਟੀਚਿਊਟ ਦੇ ਵਿੱਚ ਹੀ ਜਿਹੜਾ ਕੋਰਸ ਆ ਉਹ ਹੋਵੇਗਾ। ਅੱਗੇ ਕੀ ਸੀਗਾ ਹਰਜੋਤ ਸਿੰਘ ਜੀ ਵੀ ਜਿਹੜਾ ਕੋਈ ਸਕਾਲਰਸ਼ਿਪ ਲੈਂਦਾ ਸੀਗਾ ਉਹਨੂੰ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਸੀ, ਹੁਣ ਇਹਨਾਂ ਨੇ ਬੇਸਿਕਲੀ ਸਾਰਿਆਂ ਦੇ ਲਈ ਇਸ ਨੂੰ ਓਪਨ ਜਿਹੜਾ ਉਹ ਰੱਖਿਆ ਹੋਇਆ ਆ। ਇਹ ਇੱਕ ਬਹੁਤ ਹੀ ਵਧੀਆ ਇੱਕ ਆਪਸ਼ਨ ਹੈਗੀ ਆ। ਸੋ ਬੱਚਿਆਂ ਦੇ ਲਈ ਖਾਸ ਕਰਕੇ ਬਹੁਤ ਜ਼ਰੂਰੀ ਆ ਵੀ ਉਹ ਇਸ ਦੇ ਵਿੱਚ ਜਾਣ, ਆਪਣਾ ਜਿਹੜਾ ਆਪਣੇ ਆਪ ਨੂੰ ਪਰਸਨੈਲਿਟੀ ਡਿਵੈਲਪਮੈਂਟ ਕਿੱਦਾਂ ਜਿਹੜੀਆਂ ਵਧੀਆ ਵਧੀਆ ਇੰਸਟੀਚਿਊਟ ਦੇ ਵਿੱਚ ਆਪਾਂ ਜੌਬਸ ਜਿਹੜੀਆਂ ਉਹ ਲੈ ਸਕਦੇ ਹਾਂ, ਇਸ ਦੇ ਵਿੱਚ ਜਿਹੜਾ ਤੁਸੀਂ ਜ਼ਰੂਰ ਪਾਰਟਿਸਿਪੇਟ ਕਰੋ। ਇਹਨਾਂ ਦੇ ਨਾਲ ਜਿਹੜਾ ਸਾਈਨ ਅਪ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ SikhAM www.sikham.org ਦੇ ਉੱਤੇ ਜਾ ਕੇ ਤੁਸੀਂ ਇਸ ਲੀਡਰਸ਼ਿਪ ਕੋਰਸ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਜਿਹੜਾ ਉਹ ਕਰਵਾ ਸਕਦੇ ਹੋ। So Coach Matt, can you tell us what's going to be the timing of the whole course? Sure. The course this weekend, this Saturday, starts at 7:30 a.m. Do not be late. We start everything on time. We have a couple of great speakers and mentors. We have one of the Sikh law enforcement officers from the local area who's coming to talk about career development and customer service. And we have another speaker and a mentor from Palo Alto Software, who's a top female in her field, and she's coming in to do some mentoring as well. So it's a great day as far as learning exactly what you need to do and exactly what you need to add to your high school and college life to make sure that you're not only one of the most employable people, but you're one of the most promotable. You become a valuable teammate and team member, and that's what makes all the difference for the next 50 years of your career and your life. ਸੋ ਬਿਲਕੁਲ ਸਰੋਤਿਓ, ਇਹਦੇ ਵਿੱਚ ਇੱਕ ਲਾਅ ਐਨਫੋਰਸਮੈਂਟ ਆਫੀਸਰ ਵੀ ਆਉਣਗੇ, ਇਸੇ ਤਰ੍ਹਾਂ ਇੱਕ ਸੌਫਟਵੇਅਰ ਕੰਪਨੀ ਦੀ ਲੇਡੀ ਜਿਹੜੀ ਹੈਗੀ ਆ ਉਸ ਫੀਲਡ ਦੇ ਵਿੱਚ ਐਕਸਪਰਟ ਆ, ਉਹ ਵੀ ਆਉਣਗੇ, ਮੋਟੀਵੇਸ਼ਨਲ ਸਪੀਕਰ ਹੈਗੇ ਆ। ਸੋ ਕਿਸ ਤਰ੍ਹਾਂ ਜਿਹੜਾ ਆਪਾਂ ਵਧੀਆ ਯੂਨੀਵਰਸਿਟੀ 'ਚ ਜਾ ਸਕਦੇ ਹਾਂ, ਵਧੀਆ ਇੰਟਰਨਸ਼ਿਪ ਲੈ ਸਕਦੇ ਹਾਂ, ਉਹਦੇ ਬਾਰੇ ਜਿਹੜਾ ਪੂਰਾ ਡਿਸਕਸ਼ਨ ਹੋਊਗਾ। 7:30 ਵਜੇ ਹੈਗਾ ਸ਼ੁਰੂ ਹੋਣਾ ਹੈ ਅਤੇ ਬਿਲਕੁਲ ਟਾਈਮ ਸਿਰ ਜਾਣਾ। ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਕੋਈ ਬੰਦਾ ਮਿਲਟਰੀ ਮੈਨ ਹੈਗਾ ਜਾਂ ਫੌਜੀ ਬੰਦਾ, ਸੋ ਫੌਜੀ ਟਾਈਮ ਨਾਲ ਹੀ ਜਾਣਾ ਪੈਣਾ ਆ। ਅਤੇ ਉਹ ਕਹਿੰਦੇ ਸੀ ਵੀ 15 ਮਿੰਟ ਪਹਿਲਾਂ ਵੀ ਜਿਹੜਾ ਪਹੁੰਚੂਗਾ ਉਹਦਾ ਮਤਲਬ ਇਹ ਆ ਵੀ ਲੇਟ ਆ ਬੰਦਾ। ਸੋ ਇਹ ਬਿਲਕੁਲ ਜਿਹਦੇ ਬੱਚੇ ਜਿੱਦਾਂ ਹਾਈ ਸਕੂਲ ਦੇ ਆਖਰੀ ਸਾਲ ਵਿੱਚ ਆ ਜਾਂ ਕਾਲਜ ਦੇ ਅਰਲੀ ਈਅਰਸ ਦੇ ਵਿੱਚ ਹੈਗਾ, ਉਹਨਾਂ ਦੇ ਲਈ ਇਹ ਜਿਹੜਾ ਲੀਡਰਸ਼ਿਪ ਪ੍ਰੋਗਰਾਮ ਆ ਬਹੁਤ ਹੀ ਵਧੀਆ ਹੈਗਾ ਅਤੇ ਫ੍ਰੀ ਆਫ ਕਾਸਟ ਆ। ਹਾਂਜੀ, ਫ੍ਰੀ ਆਫ ਕਾਸਟ ਹੈਗਾ ਅਤੇ ਇਹ ਜ਼ਰੂਰੀ ਨਹੀਂ ਚਲੋ ਫਸਟ ਈਅਰਸ ਦੇ ਵਿੱਚ ਆ, ਤੁਸੀਂ ਜੇ ਆਪਣੀ ਇੰਟਰਵਿਊ ਦੇ ਲਈ ਤਿਆਰੀ ਕਰ ਰਹੇ ਹੋ, ਮੰਨ ਲਓ ਤੁਸੀਂ ਆਪਣਾ ਕਾਲਜ ਜਿਹੜਾ ਕੰਪਲੀਟ ਕਰਨ ਦੇ ਕਗਾਰ ਦੇ ਉੱਤੇ ਹੋ, ਤੁਸੀਂ ਹੁਣ ਲੱਭ ਰਹੇ ਹੋ ਵੀ ਕਿੱਦਾਂ ਇੰਟਰਨਸ਼ਿਪਸ ਦੇ ਵੱਲ ਜਾਣਾ ਆ, ਕਿੱਦਾਂ ਜਿਹੜੀਆਂ ਜੌਬਸ ਆ ਉਹ ਆਪਾਂ ਲੱਭਣੀਆਂ ਆ। ਸੋ ਇਹ ਬਹੁਤ ਜ਼ਰੂਰੀ ਆ, ਇਹ ਬਹੁਤ ਵਧੀਆ ਆ ਆਪਣੀ ਕਮਿਊਨਿਟੀ ਦੇ ਲਈ। ਜਿਹੜੇ ਕੋਚ ਮੈਕ ਆ ਇੰਨੇ ਕੁ ਵਧੀਆ ਪ੍ਰੋਗਰਾਮ ਲੈ ਕੇ ਆ ਰਹੇ ਆ, ਅਤੇ ਅਫਸੋਸ ਵਾਲੀ ਗੱਲ ਆਪਣੀ ਕਮਿਊਨਿਟੀ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਆਪਣੇ ਬੱਚੇ ਉਹਨਾਂ ਦੇ ਕੋਲ ਪਹੁੰਚ ਨਹੀਂ ਰਹੇ। ਕਿਸੇ ਹੋਰ ਕਮਿਊਨਿਟੀ ਨੂੰ ਇੱਦਾਂ ਦੀਆਂ ਆਪਸ਼ਨ ਦੇ ਰਹੇ ਹੋਣ ਦਾ ਲੈਣਾ ਲੱਗੀਆਂ ਹੋਣੀਆਂ ਸੀਗੀਆਂ, ਵੇਟਿੰਗ ਲਿਸਟ ਹੋਣੀ ਸੀ ਉਹਨਾਂ ਦੀ ਵੀ ਆਪਾਂ ਕਿੱਦਾਂ ਮਲਟੀਪਲ ਡੇਜ਼ ਦੇ ਵਿੱਚ ਕਰਕੇ ਜਿਹੜਾ ਕਰੀਏ। ਪਰ ਅਫਸੋਸ ਵਾਲੀ ਗੱਲ ਆ ਵੀ ਆਪਣੇ ਵਾਲੇ ਪਤਾ ਨਹੀਂ ਹੱਥ ਦੇ ਹੱਥ ਧਰ ਕੇ ਜਿਹੜੇ ਕਿਉਂ ਇੱਥੇ ਬੈਠੇ ਹੋਏ ਆ, ਜਾਂ ਫਿਰ ਇਹ ਸੋਚਦੇ ਆ ਵੀ ਕੋਈ ਜ਼ਿਆਦਾ ਹੀ ਆਪਣੇ ਜਿਹੜੇ ਉਹ ਸਿਆਣੇ ਆ, ਸਾਰਾ ਕੁਛ ਉਹਨਾਂ ਨੇ ਖੁਦ ਹੀ ਕਰ ਲੈਣਾ। ਪਰ ਇੱਦਾਂ ਨਹੀਂ ਹੁੰਦਾ। ਇਹ ਜਿਨ੍ਹਾਂ ਨੂੰ ਇੰਨੇ ਸਾਲਾਂ ਦਾ ਇੰਨਾ ਜਿਹੜਾ ਐਕਸਪੀਰੀਅੰਸ ਹੈਗਾ ਆ, ਉਹ ਤੁਹਾਨੂੰ ਐਕਸਪੀਰੀਅੰਸ ਫ੍ਰੀ 'ਚ ਵੰਡ ਰਿਹਾ। ਕਦੇ ਦੇਖਿਆ ਵੀ ਕੋਈ ਤੁਹਾਨੂੰ ਜਿਹੜਾ ਫ੍ਰੀ ਦੇ ਵਿੱਚ ਕੋਈ ਇੱਦਾਂ ਦੀ ਚੀਜ਼ ਜਿਹੜਾ ਦੇ ਰਿਹਾ ਹੋਵੇ, ਆਪਣੇ ਲਾਈਫ ਐਕਸਪੀਰੀਅੰਸ ਜਿਹੜੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ, ਵੰਡਣਗੇ ਕਿੱਦਾਂ ਤੁਸੀਂ ਜਿਹੜਾ ਆ ਆਪਣੇ ਆਪ ਨੂੰ ਹੋਰ ਕਾਬਲ ਅਤੇ ਹੋਰ ਜਿਹੜਾ ਪ੍ਰੈਜ਼ੈਂਟੇਬਲ ਹੋਰ ਜਿਹੜਾ ਆ ਉਸ ਨੂੰ ਤੁਸੀਂ ਬਣਾ ਸਕਦੇ ਆ। ਇਹ ਬਹੁਤ ਵਧੀਆ ਆ।
ਤੁਹਾਨੂੰ ਵੱਖ-ਵੱਖ ਲੋਕਾਂ ਦੇ ਨਾਲ ਵੱਖ-ਵੱਖ ਕਿੱਤਿਆਂ ਤੋਂ ਜਿਹੜੇ ਲੋਕ ਆ ਕੇ ਜਿਹੜੇ ਉੱਥੇ ਤੁਹਾਨੂੰ ਸਪੀਚ ਜਿਹੜੀ ਦੇਣਗੇ, ਦੱਸਣਗੇ ਵੀ ਆਹ ਚੀਜ਼ਾਂ ਤੁਹਾਨੂੰ ਜਿਹੜੀਆਂ ਕਰਨੀਆਂ ਚਾਹੀਦੀਆਂ ਆ। ਸੋ ਇਹ ਬਹੁਤ ਇੰਪੋਰਟੈਂਟ ਆ, ਬਹੁਤ ਜ਼ਰੂਰੀ ਆ। ਸੋ ਜ਼ਰੂਰ ਜਿਹੜੇ ਆ ਉਹ ਉੱਥੇ ਤੁਸੀਂ ਪਹੁੰਚੋ। ਸੋ ਕੋਚ ਮੈਕ, ਇਫ ਯੂ ਕੈਨ ਮੈਕ ਯੂ ਕੈਨ ਟੈਲ ਅਸ the address of the institute and can the people just show up to the course, or do they have to register? Good question. Great question. The address is at 667 Euclid Avenue in Berkeley. 667 Euclid Avenue in Berkeley. And no, you cannot just show up. You need to register because we need to plan. Seats are limited in our facility because we work one-on-one with every student who comes. This isn't just a talk at the group. This is an individual planning session that throughout the day in this series, we plan the individual strategies for your student, your son or daughter, or if you are the student listening, for you, so that you know exactly what you need to do to get to the best universities, because everyone's a little different. So no, they need to register. They can just go onto the site, but super important because we need to plan ahead, and we can only take we have about 8 people coming right now, so we have space for about 5 or 6 more students. Because everything we do is individually based. So we teach you the foundation of academic and professional excellence, and then we make an individual plan for you. Yeah. Okay. So Coach, if you can repeat the address. I got a couple of calls. They want to know the address. And is there any age limit on who can join this? Well, I'm a little flexible on age limit, but basically I find that by the age of 12 or 13, a lot of students are really starting to focus on this. If they're too young, it's hard for them to focus on this. It's a little higher level. So 12, 13 and above is fine. And the address is right on the registration as well. You're going to get an email when you register, and then I'll be sending out another email tomorrow. ਸੋ ਬਿਲਕੁਲ ਸਰੋਤਿਓ, ਪਿਛਲੀ ਵਾਰੀ ਵੀ ਜਦੋਂ ਸਾਡੇ ਕੋਲ ਆਏ ਸੀ, ਉਹ ਕਹਿੰਦੇ ਵੀ ਜੇ ਕਿਤੇ ਇਹ 12 ਜਾਂ 18 ਪੋਜੀਸ਼ਨਾਂ ਲਈ ਨਾ ਯੂ ਕਮਿਊਨਿਟੀ ਦੇ ਵਿੱਚ ਕੋਈ ਇਦਾਂ ਦੀ ਇੰਸਟੀਚਿਊਟ ਖੁੱਲ੍ਹੀ ਹੁੰਦੀ ਤੇ 400 ਤੋਂ ਵੱਧ ਕਹਿੰਦੇ ਬੰਦੇ ਲਾਈਨ ਦੇ ਵਿੱਚ ਲੱਗੇ ਹੋਣੇ ਸੀ। ਸੋ ਇਹ ਬਹੁਤ ਵਧੀਆ ਓਪਰਚੁਨਿਟੀ ਆ। ਕਿਤੇ ਵੀ ਤੁਸੀਂ ਅਮਰੀਕਾ 'ਚ ਰਹਿੰਦੇ ਆ, ਪੇਰੈਂਟਸ ਨਾਲ ਆ ਸਕਦੇ, ਬੱਚੇ ਰਜਿਸਟਰ ਜ਼ਰੂਰ ਕਰੋ, ਕਿਉਂਕਿ ਕਹਿੰਦੇ ਵੀ 1-on-1 ਟ੍ਰੇਨਿੰਗ ਦੇਣੀ ਆ ਉਹਨੀ, ਜਿਹੜੀ ਬੱਚੇ ਦੇ ਨਾਲ ਗੱਲਬਾਤ ਕਰਕੇ ਕਿਹੜੇ ਫੀਲਡ 'ਚ ਜਾਣਾ ਚਾਹੁੰਦਾ, ਕਿੱਦਾਂ ਉਹ ਐਡਵਾਂਸ ਕਰ ਸਕਦਾ ਆਪਣੇ ਫੀਲਡ ਦੇ ਵਿੱਚ। ਸੋ ਜੀ ਬਿਲਕੁਲ। ਸੋ ਬਹੁਤ ਵਧੀਆ ਜਿਹੜਾ ਇੱਕ ਇਹਨਾਂ ਦਾ ਉਪਰਾਲਾ ਹੈ। ਐਡਰੈਸ ਜਿਹੜਾ ਆਪਾਂ ਫੇਸਬੁੱਕ ਲਾਈਵ ਜਿਹੜਾ ਚੱਲ ਰਿਹਾ, ਮੈਂ ਉਸ ਦੇ ਹੇਠਾਂ ਜਿਹੜਾ ਉਹ ਪਾ ਦਿੱਤਾ ਹੈਗਾ ਆ, ਅਤੇ ਰਜਿਸਟਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ sikh.am.org, ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਜੇ ਸਭ ਤੋਂ ਥੱਲੇ ਜਾਓਗੇ ਇਵੈਂਟ ਵਾਲੇ ਸੈਕਸ਼ਨ ਦੇ ਵਿੱਚ, ਤਾਂ ਉੱਥੇ ਰਜਿਸਟਰ ਨਾਓ ਜਿਹੜਾ ਉਹ ਆ ਜਾਂਦਾ ਆ। ਸੋ ਉੱਥੇ ਜਾ ਕੇ ਜਿਹੜਾ ਤੁਸੀਂ ਕਰ ਸਕਦੇ ਆ। ਸੋ ਜ਼ਰੂਰ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਜਿਹੜਾ ਆਪਾਂ ਸ਼ੇਪ ਦਈਏ ਵੀ ਕਿਸ ਪਾਸੇ ਵੱਲ ਨੂੰ ਉਹਨਾਂ ਨੂੰ ਜਿਹੜਾ ਉਹ ਤੋਰਨਾ ਆ, ਅਤੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਸਕੋਪ ਆਪਾਂ ਜਿਹੜਾ ਉਹ ਵਧਾਈਏ, ਕਿੱਥੇ ਜਿਹੜਾ ਉਹ ਜਾ ਸਕਦੇ ਆ। So I would like to ask more about Coach Mac, that what about the scholarship things? Are they still open? Are you taking interviews for the next semester? Yes, I sure am. In fact, a great question. One of the things that this Saturday program does is it starts to let people show their interest and their ability to be awarded a higher level scholarship here. If you're a successful candidate in this series of Saturday classes, we also offer internship placements that are so very important in high school to get into a better college, is good, solid internships. But yes, we're accepting applications now for this next semester. The students will start to come here this summer, so please get them in now. Anywhere in the country is welcome to go. Our scholarships are designed to really take you to the highest levels of professionalism. There are so many really intelligent students out there, but because they're lacking in that well-rounded behavior pattern of understanding different parts of the professional world, they're not able to go get those jobs in those career fields that they could so easily get if we put in this time now for this time. So please feel free to apply there, especially for this next summer session, after the summer. So in the next 2 months, we'll be accepting applications for this next year, this next semester. ਜੀ ਸੋ ਬਿਲਕੁਲ ਸਰੋਤਿਓ, ਜਿਸ ਤਰ੍ਹਾਂ ਇਹ ਜਿਹੜਾ ਲੀਡਰਸ਼ਿਪ ਪ੍ਰੋਗਰਾਮ ਆ ਵੀਕਐਂਡ 'ਤੇ, ਉਹ ਤੋਂ ਬਾਅਦ ਜਿਹੜਾ ਸਕਾਲਰਸ਼ਿਪ ਵਾਲਾ ਪ੍ਰੋਗਰਾਮ ਹੁੰਦਾ, ਜਿਹੜੇ ਨਾਲ ਬੱਚੇ ਕਾਲਜ ਵੀ ਜਾਂਦੇ ਆ, ਵਰਕਲੇ ਦੇ ਜਾਂ UC ਵਰਕਲੇ ਜਾਂਦੇ ਆ,
ਉਹ ਪਿਛਲੇ ਸਮਿਆਂ ਦੌਰਾਨ ਵੀ ਅਸੀਂ ਦੱਸਿਆ ਸੀ ਉਹਨਾਂ ਦਾ ਰਹਿਣਾ ਖਾਣਾ ਪਾਣੀ ਸਾਰਾ ਫ੍ਰੀ ਹੋਣਾ ਆ, ਸਾਰਾ ਉੱਥੇ ਰਹਿਣਾ। ਪਰ ਇਹ ਸਿਰਫ ਜਿਹੜਾ ਪ੍ਰੋਗਰਾਮ ਲੀਡਰਸ਼ਿਪ ਵਾਲਾ ਵੀਕਐਂਡ ਵਾਲਾ, ਜਿਹੜਾ ਪੂਰਾ ਸਾਲ ਦਾ ਸਕਾਲਰਸ਼ਿਪ ਵਾਲਾ ਪ੍ਰੋਗਰਾਮ ਆ ਉਹ ਜਿਹੜਾ ਆ ਉਹ ਅਗਲੇ ਸਮੈਸਟਰ ਲਈ ਹੁਣ ਹੋਰ ਸਟੂਡੈਂਟ ਉਹ ਲੈ ਰਹੇ ਆ। ਬਹੁਤ ਲਿਮਟਡ ਹੈਗੇ ਆ ਉਹਦੇ ਵਿੱਚ। ਹਾਂਜੀ, ਸੋ ਟਰਾਈ ਕਰਨਾ ਹੈ ਕਿਉਂਕਿ ਇਸ ਲੀਡਰਸ਼ਿਪ ਕੋਰਸ ਦੇ ਵਿੱਚ ਜਾਓ, ਤੁਹਾਨੂੰ ਇੱਕ ਤਾਂ ਪਤਾ ਲੱਗ ਜੂਗਾ ਵੀ ਕਿਸ ਤਰੀਕੇ ਦੇ ਨਾਲ ਕੰਮ ਜਿਹੜਾ ਇੱਥੇ ਉਹ ਕਰਦੇ ਨੇ, ਕਿੱਦਾਂ ਉਹ ਸਿਖਾਉਂਦੇ ਨੇ, ਤੇ ਜੇ ਤੁਸੀਂ ਉਹ ਲਾਈਕ ਕਰਦੇ ਆ ਤੇ ਫਿਰ ਇਹ ਜਿਹੜੀ ਸਕਾਲਰਸ਼ਿਪ ਜਿਹੜੀ ਮਲਟੀ ਈਅਰ ਦੀ ਲੈ ਸਕਦੇ ਆ, ਜੇ ਉਹ ਤੁਹਾਨੂੰ ਠੀਕ ਉਹਨਾਂ ਨੂੰ ਲੱਗਦਾ ਆ ਵੀ ਕੋਚ ਮੈਕ ਸੋਚਦੇ ਆ ਵੀ ਹਾਂ ਵੀ ਤੁਸੀਂ ਇਸ ਚੀਜ਼ ਦੇ ਜਿਹੜੇ ਵਰਥ ਹੈਗੇ ਆ। ਸੋ ਕੋਚ, I got a couple of calls asking are only Sikh boys and girls allowed, or even if they have cut hair they can come? Well, for the Saturday program, yes. For the scholarships, the long-term scholarships, no. But the Saturday program, absolutely. So go ahead and register for those Sikh students. And folks, if you're not Sikh, call me, email me, talk to me, and I'm happy to help you out. If you're I want to have as many young people as we can be able to make the best choices. It's good for all of us. So, but absolutely, the Saturday programs are open. So register there and please come because, as you know, there's a lot of very powerful students and great Sikhs that happen to, cut their hair. The scholarships are awarded for observant Sikhs, but the Saturday program is open to all. So please register. It will make such a difference in your university life and in your career life. ਓਕੇ, ਸੋ ਬਹੁਤ ਵਧੀਆ ਇਹਨਾਂ ਨੇ ਗੱਲ ਆਖੀ ਆ। ਜਿਹੜੀ ਸਕਾਲਰਸ਼ਿਪ ਆ ਉਹ ਜਿਹੜੇ ਅਬਜ਼ਰਵੈਂਟ ਸਿੱਖ ਜਾਣੀ ਕਿ ਜਿਹੜੇ ਸਿੱਖੀ ਸਰੂਪ ਵਾਲੇ ਆ ਉਹਨਾਂ ਦੇ ਲਈ ਉਹਨਾਂ ਨੇ ਜਿਹੜਾ ਰੱਖਿਆ ਆ। ਪਰ ਇਹ ਜਿਹੜਾ ਲੀਡਰਸ਼ਿਪ ਪ੍ਰੋਗਰਾਮ ਆ ਉਸ ਦੇ ਵਿੱਚ ਐਵਰੀਬਡੀ ਇਜ਼ ਵੈਲਕਮ, ਚਾਹੇ ਤੁਸੀਂ ਵਾਲ ਕੱਟੇ ਵੀ ਆ ਕੋਈ ਗੱਲ ਨਹੀਂ, ਤੁਸੀਂ ਜਿਹੜਾ ਉੱਥੇ ਉਹ ਆਓ, ਉਹਨਾਂ ਦੇ ਕੋਲੋਂ ਤੁਸੀਂ ਜਿਹੜੀ ਹੈਲਪ ਆ ਤੁਸੀਂ ਲੈ ਸਕਦੇ ਆ। ਸੋ ਹਾਊ ਲੌਂਗ ਡੂ ਯੂ ਥਿੰਕ ਦਿਸ ਕੋਰਸ ਇਜ਼ ਗੋਇੰ ਟੂ ਰਨ, ਲਾਈਕ ਫॉर ਹਾਊ ਮੈਨੀ weeks is this course length? The Saturday program is going to be every other Saturday. Okay. So you'll see it on there. So the next one is the 22nd of February. It's going to be every other Saturday because we know people are busy on the weekends, but also that's how long it takes. So the course will run for about 8 months. Even if you only here's something I talk to students all the time. Okay. Just make it to the first one. Yeah. Because a lot of times students and parents are thinking, "Oh no, I have to commit to all these things. Just make it to the first one." And you'll start to realize that there's so much more you can achieve. So let's just get through this weekend, get through February 22nd, because you don't have to make it to everyone. You just have to make it to a number of them. So let's just get through the first one, because I know so many students get overwhelmed by committing to anything outside of Snapchat, Facebook, and Instagram. And TikTok. So we'll, yes, exactly. So we'll start from there. And work our way up. Okay. And ਨਾਲ ਹੀ ਜਿਹੜਾ ਜਿੱਦਾਂ ਇਹਨਾਂ ਨੇ ਕਿਹਾ ਵੀ ਇਹ ਜ਼ਰੂਰੀ ਨਹੀਂ ਆ ਵੀ ਸਾਰੇ ਦੇ ਸਾਰੇ ਕਰਨੇ, ਪਰ ਪਹਿਲੇ ਦੇ ਵਿੱਚ ਤੁਸੀਂ ਜ਼ਰੂਰ ਆ ਕੇ ਦੇਖੋ। ਜਿੱਦਾਂ ਮੈਂ ਪਹਿਲਾਂ ਵੀ ਕਹਿ ਰਿਹਾ ਸੀਗਾ ਵੀ ਦੇਖੋ ਕਿਸ ਤਰੀਕੇ ਦੇ ਨਾਲ ਇਹ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੱਸਦੇ ਆ। ਸੋ ਲੀਡਰਸ਼ਿਪ ਦੇ ਲਈ ਇਹ ਬੱਚਿਆਂ ਨੂੰ ਜਿਹੜਾ ਉਹ ਤਿਆਰ ਕਰ ਰਿਹਾ ਹੁਣੇ ਹਾਈ ਸਕੂਲ ਤੋਂ ਲੈ ਕੇ ਜਿਹੜੇ ਕਾਲਜਿਸ ਯੂਨੀਵਰਸਿਟੀਜ਼ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਜਿਹੜਾ ਪ੍ਰੋਗਰਾਮ ਆ ਉਹ ਬਣਾਇਆ ਆ। ਹਰ ਦੂਜੇ ਸ਼ਨੀਚਰਵਾਰ ਨੂੰ, ਨਾਟ ਲਾਈਕ ਮਹੀਨੇ ਦੇ ਦੂਜੇ ਸ਼ਨੀਚਰਵਾਰ, ਇੱਕ ਸ਼ਨੀਚਰਵਾਰ ਜਿੱਦਾਂ ਇਸ ਵਾਰ ਹੋਣਾ ਆ 8 ਤਰੀਕ ਨੂੰ ਜਿਹੜਾ ਇਹ ਹੋਣ ਜਾ ਰਿਹਾ ਆ, ਫਿਰ ਉਸ ਤੋਂ ਬਾਅਦ ਦੇ ਵਿੱਚ 22 ਤਰੀਕ ਨੂੰ। ਸੋ ਇੱਕ ਸ਼ਨੀਚਰਵਾਰ ਵਿੱਚ ਛੱਡ ਕੇ 15 ਦਿਨਾਂ ਬਾਅਦ ਜਿਹੜਾ ਆ ਇਹ ਪ੍ਰੋਗਰਾਮ ਆ ਇਹਨਾਂ ਨੇ ਲੀਡਰਸ਼ਿਪ ਵਾਲਾ ਜਿਹੜਾ ਉਹ ਰੱਖਿਆ ਹੋਇਆ ਆ। ਸੋ ਵੱਧ ਤੋਂ ਵੱਧ ਜਿਹੜੇ ਆਪਣੇ ਬੱਚਿਆਂ ਨੂੰ ਜਿਹੜਾ ਲੈ ਕੇ ਜਾਓ, ਪਰ ਪਹੁੰਚਣਾ ਟਾਈਮ ਨਾਲ ਆ। ਸਵੇਰੇ 7:30 ਵਜੇ ਜਿਹੜਾ ਇਹਨਾਂ ਦਾ ਸਿੱਖ ਅਮਰੀਕਨ ਇੰਸਟੀਚਿਊਟ ਬਰਕਲੀ ਦੇ ਵਿੱਚ ਹੈਗਾ, 667 ਯੂਕਲਿਡ ਐਵੀਨਿਊ ਬਰਕਲੇ, ਉੱਥੇ ਜਿਹੜਾ ਤੁਸੀਂ ਪਹੁੰਚਣਾ ਆ। ਤੇ ਵਾਕ ਇਨ ਨਹੀਂ ਹੈਗੇ, ਰਜਿਸਟਰ ਕਰਨਾ ਪੈਣਾ ਆ ਕਿਉਂਕਿ ਉਹਨਾਂ ਨੇ ਪ੍ਰਬੰਧ ਉਸ ਹਿਸਾਬ ਦੇ ਨਾਲ ਕਰਨੇ ਆ ਕਿੰਨੇ ਬੱਚੇ ਜਿਹੜੇ ਆ ਉੱਥੇ ਉਹਨਾਂ ਦੇ ਕੋਲ ਜਿਹੜੇ ਉਹ ਪਹੁੰਚ ਰਹੇ ਹੈਗੇ ਆ। ਸੋ ਰਾਈਟ ਨਾਓ ਕਹਿੰਦੇ ਆ 5 ਜਾਣਿਆਂ ਦੇ ਲਈ ਸੀਟਸ ਅਵੇਲੇਬਲ ਹੈਗੀਆਂ। ਸੋ ਜਲਦੀ ਰਜਿਸਟਰ ਕਰੋ। ਰਜਿਸਟਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ www.sikham.org, ਉਸ ਦੇ ਉੱਤੇ ਜਾ ਕੇ ਕਰ ਸਕਦੇ ਹੋ, ਜਾਂ ਇਵੈਂਟ ਬ੍ਰਾਈਟ ਦੇ ਉੱਤੇ ਜਾ ਕੇ ਵੀ ਤੁਸੀਂ ਇਹਨਾਂ ਨੂੰ ਰਜਿਸਟਰ ਕਰ ਸਕਦੇ ਹੋ। Coach Mac, I would like to ask you more about the other Sunday program that is going to be happening every Sunday at the Albany Beach. Yes, and register. Sometimes the location changes. That's our program for the Navy SEAL training, and but it's also open to if you're a military, law enforcement hopeful, CIA, FBI. There's so many Sikhs in the community. That program is open to everyone, Sikh, non-Sikh, everything. But there's so many young Sikhs in the community who have an interest in FBI, CIA, military,
and don't really know what to do to train and how to get prepared for it. This program is the most successful Navy SEAL training program in the country. I've had it for about 12 or 13 years down in Los Angeles and San Diego. And now, since I'm up here at the Institute, we have it up here. So, but make sure you register on Eventbrite, because sometimes the location changes, because that's what good training is. It's all over the place. But if you want to really step up your game and become not only an acceptable candidate for military and law enforcement, but one of the best candidates, this is the program for you. If you have no interest in the military and you just want to train at this level, at the best level, that's okay too. You don't have to join the military. You just have to be a solid member of the team. And that's every Sunday, and you'll see that on Eventbrite as well. It's called the Navy SEAL Candidate Training Program, and it's Team Eagle 1. Okay. Okay. ਸੋ ਬਿਲਕੁਲ ਰਾਈਟ ਨਾਓ 3 ਪ੍ਰੋਗਰਾਮ ਚੱਲ ਰਹੇ ਆ ਸਿੱਖ ਇੰਸਟੀਚਿਊਟ 'ਚ। ਬਹੁਤ ਹੀ ਵਧੀਆ ਸਿੱਖਾਂ ਦੇ ਲਈ ਵਧੀਆ ਇੰਸਟੀਚਿਊਟ ਬਣੀ ਹੈਗੀ ਆ। ਇੱਕ ਤਾਂ ਸਕਾਲਰਸ਼ਿਪ ਪ੍ਰੋਗਰਾਮ ਵਾਲਾ, ਜਿਹੜੇ ਰੈਗੂਲਰ ਯੂਨੀਵਰਸਿਟੀ ਸਟੂਡੈਂਟ ਜਾਂਦੇ ਆ, ਕਾਲਜ ਜਾਂਦੇ ਆ, ਅਤੇ ਉਹਨਾਂ ਦਾ ਰਹਿਣਾ ਖਾਣਾ ਸਾਰਾ ਫ੍ਰੀ ਆ, ਪੂਰੇ ਸਾਲਾਂ ਦਾ ਪ੍ਰੋਗਰਾਮ ਆ। ਦੂਸਰਾ ਪ੍ਰੋਗਰਾਮ ਸਿੱਖ ਲੀਡਰਸ਼ਿਪ ਪ੍ਰੋਗਰਾਮ ਸੈਚਰਡੇ ਨੂੰ ਸ਼ੁਰੂ ਹੋਣਾ ਆ 7:30 ਵਜੇ, ਜਿਹਦੇ ਵਿੱਚ ਉਹਨੀ 1-on-1 ਟ੍ਰੇਨਿੰਗ ਦੇਣੀ ਆ, ਸਿਰਫ ਐਵਰੀ ਅਦਰ ਸੈਚਰਡੇ ਉਹ ਹੋਇਆ ਕਰਨੀ। ਸੋ ਦਰਜਨ ਕੁ ਬੱਚੇ ਹੀ ਉਹਨਾਂ ਨੇ ਐਵਰੀ ਵੀਕ ਜਿਹੜੇ ਉਹ ਲਿਆ ਕਰਨੇ ਆ। ਸੋ ਫਸਟ ਕਮ ਫਸਟ ਸਰਵ ਵਾਲਾ ਗੱਲ ਆ, ਜਿਨ੍ਹਾਂ ਨੇ ਰਜਿਸਟਰ ਕਰ ਲਿਆ ਉਹ ਉੱਥੇ ਜਿਹੜਾ ਉੱਥੇ ਆ ਸਕਦੇ ਨੇ। ਸੋ ਇਹਦੇ ਵਿੱਚ 14 ਸਾਲ ਤੋਂ ਲੈ ਕੇ ਕਾਲਜ ਤੱਕ ਲੈਵਲ ਤੱਕ ਦੇ ਬੱਚੇ ਜਾ ਸਕਦੇ। ਜਿਹੜਾ ਤੀਜਾ ਪ੍ਰੋਗਰਾਮ ਆ ਉਹ ਜਿਹੜੇ ਆ, ਜੇ ਤੁਸੀਂ ਆਪਣੇ ਬੱਚਿਆਂ ਨੂੰ ਸੱਚਮੁੱਚ ਹੀ ਮਿਲਟਰੀ ਦੇ ਵਿੱਚ, ਨੇਵੀ ਦੇ ਵਿੱਚ, CIA, FBI ਟੌਪ ਨੌਚ ਜਿਹੜੀਆਂ ਇੰਸਟੀਚਿਊਟ ਉਹਨਾਂ 'ਚ ਭੇਜਣਾ ਚਾਹੁੰਦੇ, ਉਹ ਉਹਨਾਂ ਦੇ ਲਈ ਹੈਗਾ ਆ। ਉਹ ਸੰਡੇ ਨੂੰ ਚੱਲਦਾ ਹੈਗਾ। ਸੋ ਉਹਦੇ ਲਈ ਉਹ ਬੇਸਿਕਲੀ ਚਾਹੇ ਗ੍ਰੈਜੂਏਟ ਵੀ ਆ ਤੁਸੀਂ ਕਾਲਜ ਤੋਂ, ਹਾਂ ਉਹ ਕਹਿੰਦੇ ਵੀ ਜ਼ਰੂਰੀ ਨਹੀਂ ਹੈ ਵੀ ਜੇ ਤੁਸੀਂ ਫੌਜ ਦੇ ਵਿੱਚ ਜਾਣਾ, ਜੇ ਤੁਸੀਂ ਆਪਣੇ ਆਪ ਨੂੰ ਵੈਸੇ ਵੀ ਬਿਹਤਰ ਬਣਾਉਣਾ ਚਾਹੁੰਦੇ ਆ ਤਾਂ ਉਹਦੇ ਲਈ ਵੀ ਉਹ ਜਿਹੜਾ ਗੁੱਡ ਹੈਗਾ। ਤੁਸੀਂ ਕਿਸੇ ਵੀ ਕੰਮ ਕਰ ਰਹੇ ਹੋਵੋ, ਜੇ ਤੁਸੀਂ ਫਿਜ਼ੀਕਲ ਟ੍ਰੇਨਿੰਗ ਜਾਂ ਉਸ ਲੈਵਲ ਦੀ ਟ੍ਰੇਨਿੰਗ ਜਾਂ ਉਸ ਲੈਵਲ ਦੇ ਹਿਸਾਬ ਦੇ ਨਾਲ ਉਹਨਾਂ ਟੀਮ ਵਰਕ ਦੇ ਵਿੱਚ ਜਿਹੜਾ ਕੰਮ ਕਰਨਾ ਚਾਹੁੰਦੇ ਆ, ਤਾਂ ਉਹ ਵੀ ਤੁਹਾਡੇ ਲਈ ਜਿਹੜਾ ਆ ਉਹ ਵਧੀਆ ਆ। ਸੋ ਇਵੈਂਟਬ੍ਰਾਈਟ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਇਹਨਾਂ ਨੇ ਐਵਰੀ ਵੀਕ ਪਾਇਆ ਹੁੰਦਾ ਹੈ, ਜਾਂ ਇਹਨਾਂ ਦੀ ਵੈਬਸਾਈਟ ਖੁਦ sikham.org ਦੇ ਉੱਤੇ ਜਾ ਕੇ ਵੀ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਆ ਉਹ ਤੁਸੀਂ ਲੈ ਸਕਦੇ ਹੋ। ਸੋ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਆ। ਅਤੇ ਜੇ ਇਹਨਾਂ ਦੇ ਨਾਲ ਤੁਸੀਂ ਕਿਸੇ ਨੇ ਉਹਦਾ ਫੋਨ ਦੇ ਉੱਤੇ ਜ਼ਰੀਏ ਸੰਪਰਕ ਕਰਨਾ ਆ, ਕੋਈ ਸਵਾਲ ਤੁਹਾਡੇ ਹੈਗੇ ਆ, ਸੋ ਕੋਚ ਮੈਕ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ 5046122294 504-612-2294 ਦੇ ਉੱਤੇ ਜਿਹੜਾ ਆ ਉਹ ਤੁਸੀਂ ਗੱਲ ਕਰ ਸਕਦੇ ਹੋ। ਸੋ ਬੱਚਿਆਂ ਦੇ ਲਈ ਡਿਸਿਪਲਿਨ ਇੱਕ ਸਭ ਤੋਂ ਵੱਡੀ ਚੀਜ਼ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਆਊਗੀ। ਆਪਣੇ ਅਕਸਰ ਜਿਹੜੇ ਪੇਰੈਂਟਸ ਆ ਉਹ ਇਸ ਚੀਜ਼ ਤੋਂ ਜਿਹੜੇ ਉਹ ਲਤਾੜੇ ਰਹਿ ਜਾਂਦੇ ਆ, ਨਿਆਣਿਆਂ ਨੂੰ ਸਿੱਧੇ ਕਿੱਦਾਂ ਕਰਨਾ, ਇਹ ਡਿਸਿਪਲਿਨ ਦੇ ਵਿੱਚ ਨਹੀਂ ਆਉਂਦੇ। ਫੌਜੀ ਦੇ ਹੱਥੋਂ ਬੜੇ ਸੋਹਣੇ ਜਿਹੜੇ ਸਿੱਧੇ ਜਿਹੜੇ ਆ ਉਹ ਆ ਜਾਂਦੇ। ਸਭ ਨੂੰ ਹੀ ਪਤਾ ਆ, ਮਾਸਟਰ ਜਿਹੜਾ ਆ ਉਹ ਚੰਗਾ ਹੋਵੇ, ਅਧਿਆਪਕ ਜਿਹੜਾ ਚੰਗਾ ਹੋਵੇ, ਤਾਂ ਫਿਰ ਜਿਹੜੇ ਨਿਆਣੇ ਵੀ ਤੀਰ ਵਾਂਗੂ ਜਿਹੜੇ ਉਹ ਸਿੱਧੇ ਹੁੰਦੇ। ਜਲੇਬੀ ਵਰਗੇ ਸਿੱਧੇ ਨਹੀਂ ਆਪਾਂ ਨੂੰ ਚਾਹੀਦੇ, ਸੋ ਆਪਾਂ ਨੂੰ ਤੀਰ ਵਰਗੇ ਸਿੱਧੇ ਚਾਹੀਦੇ ਆ। ਸੋ Coach Mac will make them pretty straight like that. So he'll get them in discipline. You know that's I think one of the one thing all parents can agree on. Okay, they want their children to be in discipline. Yeah, that's sure. I agree with that, and also the best opportunity. Opportunities change. You know, like this country, the way we access opportunity is different than it was when I was 18. It's completely different. Yeah. It takes different personalities, different behaviors, different understandings of the professional world than it did, you know, when I was 18 trying to go in. So a lot of times parents feel overwhelmed. They feel like, oh, my kids get A's, they're doing pretty well. Those A's are great for high school and college, but that's not what gets them hired. It's not what makes them promotable. It's not what lets them rise up through the ranks at a corporation. So it's these other things. And that's why the Institute was created, to make sure that these kids with great potential weren't missing out simply because high school and college is just not well-rounded enough anymore. Yeah. It doesn't do the job that it used to. Yep. We have another caller with us, Sandeep. Sat Shri Akal ji. ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। Hello, Coach Mac. Morning, Sandeep. How are you? Good. How you doing? Is it cold up there? Nothing we can survive. Okay. So I have a question. It's like you mentioned next year programs, scholarships, and are those scholarships
So is there a plan? So I know, like, money is just limited all the time. So the scholarships that are offered, so if there's more candidate and more good candidates, is there a possibility to extend those scholarships, or they're going to be limited, or they're all going to be gone? Because once the scholarship is gone, it's gone for at least 4 to 5 years. Yes, that's a great point. Okay, so here's my answer. It's hard to answer that question in advance, as you know. But what I will say is, if there's one thing that I love doing as part of my job, it's solving a problem. Having too many highly qualified young SIG students would be a problem I would love to solve. I can solve if we have the right people. I always say it's like with the Navy. The Navy doesn't let in observant SIGs right now, but a lot of it is, if I had the right candidates going in, people who were really ready for the Navy SEAL team, then let's try to knock down that door. So I'll say the same thing about qualified candidates for the Institute scholarships. You present me with that problem that I have too many highly qualified students applying, and I will solve it, because that's a problem that we all hope to have, is that we've got too many great candidates. So the follow-up is, like, we're people who live at boondocks here. In Michigan. Right. So people for like us, so if there's like volunteers to get up in East Coast, other South, or maybe so on, and people like me who want to get the community together, get the parents, kids together, and want to do a collective, like a video conference with you for 30 minutes, half an hour, 30 minutes to hour, and want to kind of just talk to you detailed, but they're all together and they get the answers for next year. Is that a possibility? And if it is, please do contact. Yeah, and Sandeep, I always love your way of thinking, because it's mine as well. I have an objective for this year, 2020, is that we reach 5,000 new SEEK students, that we help 5,000 people, even if it's just help them plan their strategy for high school and college. So absolutely, anytime you want to get together. I do a lot of traveling around as well to make sure that I can work with as many groups as I can. But anytime you have a group together, of course. And also, the Saturday program, when we have speakers come in, we're going to record those and post them on our app, the Sikh American Institute app, so that more people can benefit from them. I am so not trying to keep this a secret. I would like thousands of families to not have to feel like they're struggling to figure out what to do for their students. Because there's all these hardworking students, but it's just the school system is just different than it was 15 or 20 or 30 years ago. So yeah, absolutely. Whenever you have a group, you let me know. I work on this stuff 7 days a week. I have no other life. So I will, it's just me and the dogs. So I will make sure to be available and make that happen. Awesome. Sounds great. Thank you, Sandeep. Thank you. Thank you. Yeah, thanks for calling. Coach. Okay. So, Coach, thank you for your time. Thank you for letting us know. So you're doing a great work for the community. We hope that you get all the great students you are looking for, and we can knock those doors down. Thank you very much. I hope so, too. Thank you very much, gentlemen. And thanks, Sandeep, for calling and the other questions. I appreciate the time, everyone. See you this Saturday, folks. Make sure you register early so I can plan for you. Thank you so much. Thank you. ਸਤਿ ਸ਼੍ਰੀ ਅਕਾਲ। ਸੋ ਇਹ ਸੀਗੇ ਜਿਹੜੇ ਕੋਚ ਮੈਕ ਸਿੱਖ ਅਮਰੀਕਨ ਇੰਸਟੀਚਿਊਟ ਦੇ ਡਾਇਰੈਕਟਰ, ਜਿਨ੍ਹਾਂ ਦੇ ਨਾਲ ਆਪਾਂ ਜਿਹੜੀ ਉਹ ਗੱਲਬਾਤ ਉਹ ਕਰ ਰਹੇ ਸੀਗੇ। ਸੋ ਇਸ ਸ਼ਨੀਚਰਵਾਰ ਨੂੰ ਸਿੱਖ ਲੀਡਰਸ਼ਿਪ ਕੋਰਸ ਜਿਹੜਾ ਉਹ ਹੈਗਾ ਆ, ਉਸ ਦੇ ਵਿੱਚ ਅਬਜ਼ਰਵੈਂਟ ਸਿੱਖ ਦੇ ਨਾਲ ਜੇ ਬੱਚਿਆਂ ਦੇ ਵਾਲ ਕੱਟੇ ਵੀ ਆ, ਉਹਨਾਂ ਨੂੰ ਵੀ ਉਹ ਵੈਲਕਮ ਆ। ਉਹ ਉੱਥੇ ਜਾ ਕੇ ਤੁਸੀਂ ਇਸ ਲੀਡਰਸ਼ਿਪ ਕੋਰਸ ਦੇ ਵਿੱਚ ਰਜਿਸਟਰ ਕਰੋ। ਫਿਊ ਸੀਟਸ ਆਰ ਲੈਫਟ। ਜਲਦੀ ਰਜਿਸਟਰ ਕਰੋ। ਰਜਿਸਟਰ ਕਰਨ ਦੇ ਲਈ ਜਿਹੜਾ ਆ ਇਹ ਵੈਬਸਾਈਟ ਇਹਨਾਂ ਦੀ ਹੈਗੀ www.sikham.org। ਵਾਕ ਇਨ ਨਹੀਂ ਜਿਹੜੇ ਉਹਨਾਂ ਨੇ ਲੈਣੇ, ਸੋ ਤੁਹਾਨੂੰ ਪਹਿਲਾਂ ਹੀ ਜਿਹੜਾ ਰਜਿਸਟਰ ਕਰਕੇ ਜਿਹੜਾ ਉਹ ਜਾਣਾ ਪੈਣਾ, ਤਾਂ ਜੋ ਆਪਣੇ ਉਹ ਪ੍ਰਬੰਧ ਉੱਥੇ ਉਸ ਹਿਸਾਬ ਦੇ ਨਾਲ ਕਰਨ। ਬਰਕਲੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਇਹ ਲੀਡਰਸ਼ਿਪ ਕੋਰਸ ਹੋਣਾ ਸਵੇਰੇ 7:30 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਣਾ ਹੈ। 1-on-1 ਜਿਹੜੀ ਉਹਨਾਂ ਨੇ ਗੱਲਬਾਤ ਕਰਨੀ ਆ ਬੱਚੇ ਦੇ ਹਿਸਾਬ ਦੇ ਨਾਲ, ਉਹਨਾਂ ਦੀ ਉਹ ਸਮਝਣਾ ਆ ਅਤੇ ਕਿਸ ਤਰੀਕੇ ਦੇ ਨਾਲ ਉਸ ਨੂੰ ਹੋਰ ਡਿਵੈਲਪ ਕਰਨਾ ਆ, ਕਿਸ ਤਰੀਕੇ ਦੇ ਨਾਲ ਉਹਦੀਆਂ ਹੋਰਾਈਜ਼ਨਸ ਜਿੱਦਾਂ ਕਹਿ ਦਿੰਦੇ ਆ ਵੀ ਉਸ ਨੂੰ ਐਕਸਪੈਂਡ ਕਰਨਾ ਆ, ਕਿੱਦਾਂ ਵਧਾਉਣਾ ਆ, ਕਿੱਦਾਂ ਪੋਸੀਬਿਲਿਟੀਜ਼
ਜਿਹੜੀਆਂ ਆ ਉਹ ਵਧਾਉਣੀਆਂ ਆ, ਉਸ ਦੇ ਬਾਰੇ ਜਿਹੜੀ ਗੱਲਬਾਤ ਹੋਣੀ ਆ। ਵਿਸ਼ੇਸ਼ ਤੌਰ ਦੇ ਉੱਤੇ ਹੋਰ ਕਈ ਕਿੱਤਿਆਂ ਦੇ ਲੋਕ ਜਿਹੜੇ ਆ, ਜਿੱਦਾਂ ਪੁਲਿਸ ਦੇ ਵਿੱਚੋਂ ਤੇ ਸੌਫਟਵੇਅਰ ਜਿਹੜੀ ਕੰਪਨੀ ਆ ਉਹਨਾਂ ਦੇ ਵਿੱਚੋਂ ਜਿਹੜੇ ਉਹ ਆਉਣਗੇ ਅਤੇ ਉਹ ਉਹਨਾਂ ਬੱਚਿਆਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਕਰਨਗੇ। ਸੋ ਦੇਰੀ ਨਾ ਕਰੋ, ਤੁਰੰਤ ਹੀ ਜਿਹੜੇ ਆ ਉਹ ਤੁਸੀਂ ਇਹਨਾਂ ਦੀ ਵੈਬਸਾਈਟ sikham.org ਦੇ ਉੱਤੇ ਜਾ ਕੇ ਰਜਿਸਟਰ ਕਰੋ, ਅਤੇ ਜਾਂ ਤੁਸੀਂ ਕੋਚ ਮੈਕ ਦੇ ਨਾਲ ਗੱਲ ਕਰ ਸਕਦੇ ਹੋ 5046122294 504 612 2294 ਦੇ ਉੱਤੇ। ਅਤੇ ਹੁਣ ਆਪਾਂ ਹਰਜੋਤ ਸਿੰਘ ਜੀ ਇੱਥੇ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਐਡਵਾਂਸ ਜੈਨੋਮਿਕਸ ਅਤੇ ਡਾਕਟਰ ਨਿਸ਼ਾ ਡੋਗਰਾ ਲੈ ਕੇ ਆਏ ਹਨ ਫ੍ਰੀ ਹੈਲਥ ਸੈਮੀਨਾਰ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ। ਸੈਕਰਾਮੈਂਟੋ 7 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮੀ 4:30 ਵਜੇ ਤੋਂ